ਉਹਨਾਂ 'ਚ ਬਹੁਤ ਵਾਰੀ ਪ੍ਰੂਵ ਹੋ ਚੁੱਕਾ ਵੀ ਨਹੀਂ ਉਹ ਸਹੀ ਨਹੀਂ ਸੀ। ਸੋ ਕਈ ਜਿਹੜੇ ਟੀਵੀ ਚੈਨਲਸ ਆ CNN, ABC ਉਹਨਾਂ ਨੇ CBS ਵਗੈਰਾ ਉਹਨਾਂ ਨੇ ਇਸ ਨੂੰ ਰਿਲੇ ਨਹੀਂ ਕੀਤਾ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਇਹਨਾਂ ਦੇ ਲਾਇਸੈਂਸ ਜਿਹੜੇ ਰਿਵੋਕ ਕਰ ਲੈਣੇ ਚਾਹੀਦੇ ਹੈਗੇ ਆ। ਦੂਸਰੇ ਪਾਸੇ ਜਿਹੜੇ ਰਿਪਰੈਜ਼ੈਂਟੇਟਿਵ ਜਿਮ ਹਾਈਮਜ਼ ਆ ਡੈਮੋਕ੍ਰੇਟ ਕਨੈਟੀਕਟ ਤੋਂ ਰੈਂਕਿੰਗ ਮੈਂਬਰ ਹੈਗੇ ਹਾਊਸ ਪਰਮਾਨੈਂਟ ਸਿਲੈਕਸ਼ਨ ਕਮੇਟੀ ਔਨ ਇੰਟੈਲੀਜੈਂਸ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਿਸਲੀਡ ਕੀਤਾ ਹੈਗਾ ਕੰਟਰੀ ਨੂੰ ਆਪਣੇ ਸਪੀਚ ਦੇ ਵਿੱਚ ਜਿਹੜੀ ਸਟੇਟ ਆਫ ਇਲੈਕਸ਼ਨ ਸਿਕਿਉਰਿਟੀ ਨੂੰ ਲੈ ਕੇ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 180 ਡਿਗਰੀ ਜਿਹੜਾ ਟਰਨ ਲਿਆ ਤੇ ਝੂਠ ਬੋਲਿਆ ਹੈਗਾ ਆ ਇਲੈਕਸ਼ਨ ਨੂੰ ਲੈ ਕੇ। ਪਹਿਲਾਂ ਕਹਿੰਦੇ ਸੀ ਵੀ ਚਾਈਨਾ ਨਹੀਂ ਇਨਵੋਲਵ ਹੈਗੀ, ਹੁਣ ਕਹਿੰਦੇ ਆ ਵੀ ਚਾਈਨਾ ਇਨਵੋਲਵ ਆ। ਤੇ ਮੇਨ ਉਹਨਾਂ ਦਾ ਫੋਕਸ ਇਹੀ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਵੀ ਆਪਣੇ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕਾਲ ਕਰੋ ਤਾਂ ਕਿ ਉਹ ਜਿਹੜੇ ਸੇਵ ਐਕਟ ਹੈਗਾ ਆ ਜਿਹਦੇ ਵਿੱਚ ਜਦੋਂ ਤੁਸੀਂ ਵੋਟ ਪਾਣੀ ਆ ਤੁਹਾਨੂੰ ID ਚਾਹੀਦੀ ਹੈਗੀ ਆ, ਉਸ ਨੂੰ ਜਿਹੜਾ ਪਾਸ ਕੀਤਾ ਜਾ ਸਕੇ। ਸੋ ਡੈਮੋਕ੍ਰੇਟ ਇਹਦੇ ਉਲਟ ਚੱਲ ਰਹੇ ਹੈਗੇ ਆ ਤੇ ਇਹਦਾ ਜਿਹੜੇ ਕਈ ਅਸਰ ਹੋਣ ਜਾ ਰਹੇ ਆ। ਹੋ ਸਕਦਾ ਚਾਈਨਾ ਵਾਲੇ ਵੀ ਅਪਸੈਟ ਹੋਣ ਜੇ ਉਹ ਇਨਵੋਲਵ ਨਹੀਂ ਸੀ ਤੇ ਆਲਰੇਡੀ ਚਾਈਨਾ ਦੇ ਨਾਲ ਜਿਹੜੇ ਰਿਲੇਸ਼ਨ ਆ ਅਮਰੀਕਾ ਦੇ ਕੋਈ ਵਾਲੇ ਗੁੱਡ ਨਹੀਂ ਹੈਗੇ ਇਸ ਟਾਈਮ ਦੇ ਉੱਤੇ। ਸੋ ਕਾਫੀ ਕੁਝ ਜਿਹੜਾ ਆ ਕੱਲ ਜਿਹੜਾ ਉਹਨਾਂ ਨੇ ਆਪਣਾ ਇੱਕ ਐਡਰੈਸ ਕੀਤਾ ਉਹਨੂੰ ਜਿਹੜਾ ਆ ਲੋਕ ਪੋਜ਼ਿਟਿਵ ਕੁਛ ਲੈ ਰਹੇ ਆ, ਬਹੁਤੇ ਜਿਹੜੇ ਆ ਉਹ ਪੋਜ਼ਿਟਿਵ ਨਹੀਂ ਲੈ ਰਹੇ। ਬਿਲਕੁਲ ਹਰਜੋਤ ਸਿੰਘ ਜੀ, ਸੇਮ ਉਹੀ ਪੁਰਾਣੀਆਂ ਜਿਹੜੀਆਂ ਗੱਲਾਂ ਕੀਤੀਆਂ। ਇਹਨਾਂ ਦੇ ਪ੍ਰਸ਼ਾਸਨ ਨੂੰ ਆਇਆ ਨੂੰ ਵੀ ਹੁਣ ਬਹੁਤ ਚਿਰ ਹੋ ਗਿਆ। ਜਿਹੜਾ ਇਹਨਾਂ ਨੇ ਇਨਫੈਕਟ ਡੀਕਲਾਸੀਫਾਈ ਕੀਤੇ ਕੁਝ ਡਾਕੂਮੈਂਟਸ, ਉਹਦੇ ਵਿੱਚ ਤਾਂ ਇਹ ਵੀ ਲਿਖਿਆ ਵੀ 2016 'ਚ ਪੁਤਿਨ ਹੋਣਾ ਨੇ ਇਹਨੂੰ ਜਿਤਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸੋ ਕੀ ਉਹ ਇਲੈਕਸ਼ਨ ਇੰਟਰਫੀਅਰੈਂਸ ਨਹੀਂ ਸੀਗੀ? ਫਿਰ ਉਸ ਨੂੰ ਉਹ ਸਾਈਡ ਤੇ ਕਰ ਰਹੇ ਆ, ਦੂਜੀ ਨੂੰ ਇਹ ਕਹਿ ਰਹੇ ਹੈਗੇ ਆ। ਤੇ ਸੋ ਫਾਰ ਅਮਰੀਕਾ ਦੇ ਕਿਸੇ ਵੀ ਅਦਾਲਤ ਦੇ ਵਿੱਚ ਇਹਨਾਂ ਦਾ ਜਿਹੜਾ ਕੇਸ ਆ ਉਹ ਹੋਇਆ ਨਹੀਂ, ਕਿਉਂਕਿ ਐਵੀਡੈਂਸ ਹੈ ਨਹੀਂ ਆ। ਸਿਰਫ ਤੇ ਸਿਰਫ ਮਿਡ ਟਰਮ ਵੋਟਾਂ ਦੇ ਵਿੱਚ ਲੋਕਾਂ ਦਾ ਡਿਸਟਰਸਟ ਬਣਾਉਣ ਦੇ ਲਈ ਇੱਕ ਪ੍ਰੈਜ਼ੀਡੈਂਟ ਦੇ ਦੁਆਰਾ ਇਦਾਂ ਦੀ ਜਿਹੜੀ ਗੱਲ ਕਰਨੀ ਕਾਫੀ ਬੇਤੁਕੀ ਜੀ ਜਿਹੜੀ ਉਹ ਲੱਗੀ ਆ। ਹੁਣ ਹਰ ਇੱਕ ਪਾਸਿਓਂ ਜਦੋਂ ਪ੍ਰੈਸ਼ਰ ਦਬਾਅ ਉਹਨਾਂ ਦੇ ਉੱਤੇ ਪੈ ਰਿਹਾ ਆ, ਉਹਨਾਂ ਦੀ ਜਿਹੜੀ ਕਰਪਸ਼ਨ ਆ ਉਹ ਸਾਹਮਣੇ ਐਕਸਪੋਜ਼ ਜਿਹੜੀ ਉਹ ਹੋ ਰਹੀ ਆ। ਕਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਇਨਫਲੂਐਂਸ ਦੇ ਅੰਡਰ ਉਹਨਾਂ ਨੇ ਵਾਰ ਸ਼ੁਰੂ ਕਰ ਦਿੱਤੀ ਆ। ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ, ਭੱਜਣ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਰਾਸ਼ਟਰਪਤੀ ਟਰੰਪ ਨੇ ਕੀਤੀਆਂ। 25 ਮਿੰਟ ਦਾ ਇਹਨਾਂ ਦਾ ਜਿਹੜਾ ਉਹ ਭਾਸ਼ਣ ਸੀਗਾ, ਜਿਹਦੇ ਵਿੱਚ ਬਹੁਤੇ ਜਿਹੜੇ ਇਹਨਾਂ ਦੇ ਕ੍ਰਿਟਿਕ ਆ ਉਹ ਕਹਿੰਦੇ ਵੀ ਇਹ ਬੇਸਲੈਸ ਕਲੇਮ ਸੀਗੇ। ਡੀਕਲਾਸੀਫਾਈ ਕਰਨਗੇ ਜਿਹੜੇ ਇੰਟੈਲੀਜੈਂਸ ਉਸ ਨੂੰ ਜਿਹੜਾ ਉਹ ਲੈ ਕੇ 2021 ਦੇ ਵਿੱਚ ਅਮਰੀਕਾ ਦੀ ਜਿਹੜੀ ਨੈਸ਼ਨਲ ਇੰਟੈਲੀਜੈਂਸ ਕੌਂਸਲ ਆ ਉਹਨਾਂ ਨੇ ਕਿਹਾ ਵੀ ਬੀਜਿੰਗ ਨੇ ਅਟੈਂਪਟ ਨਹੀਂ ਕੀਤਾ ਇਨਫਲੂਐਂਸ ਕਰਨ ਦੇ ਲਈ ਆਊਟਕਮ ਨੂੰ। ਪਰ ਇਹ ਵੀ ਗੱਲ ਉੱਦਾਂ ਹਜਮ ਨਹੀਂ ਹੁੰਦੀ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਅਮਰੀਕਾ ਦੀਆਂ ਇਲੈਕਸ਼ਨ ਦੇ ਵਿੱਚ ਬਾਹਰਲੇ ਮੁਲਕ ਫੋਰਨ ਤਾਕਤਾਂ ਕੋਸ਼ਿਸ਼ ਨਾ ਕਰਦੀਆਂ ਹੋਣ ਵੋਟਾਂ ਨੂੰ ਇੱਧਰ ਉੱਧਰ ਜਿਹੜੇ ਲੋਕਾਂ ਨੂੰ ਬੇਸਿਕਲੀ ਮਨ ਨੂੰ ਬਦਲਾਉਣ ਦੇ ਲਈ। ਉਹ ਤਾਂ ਆਪਾਂ ਦੇਖਿਆ ਹੀ ਆ, ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਮਾਮਲਾ ਸੀਗਾ ਉਹ ਸਾਹਮਣੇ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਦੋਂ ਵੋਟਰਸ ਦਾ ਮਨ ਆ ਉਹ ਤਬਦੀਲ ਕਰਨ ਦੀ ਵੱਖ-ਵੱਖ ਸਪੈਸੀਫਾਈਡ ਐਡਸ ਦੇ ਨਾਲ ਕੋਸ਼ਿਸ਼ ਕੀਤੀ ਗਈ। ਹੁਣ AI ਦੇ ਨਾਲ ਤੇ ਇਹ ਕੰਮ ਹੋਰ ਵੀ ਜ਼ਿਆਦਾ ਖਤਰਾ ਜਿਹੜਾ ਉਹ ਬਣ ਗਿਆ ਆ। ਰਿਗਡ ਤੇ ਸਟੋਲਨ 2020 ਵਾਲਾ ਉਹੀ ਆਪਣਾ ਪੁਰਾਣਾ ਰਾਗ ਟਰੰਪ ਹੋਣਾ ਨੇ ਜਿਹੜਾ ਉਹ ਉਸ ਦੇ ਵਿੱਚ ਅਲਾਪਿਆ, ਜਿਸ ਨੂੰ ਅਮਰੀਕਾ ਦੇ ਵਿੱਚ ਅਜੇ ਤੱਕ ਕੋਈ ਵੀ ਇਹਨਾਂ ਨੇ ਇਸ ਵਾਰੀ ਵੀ ਇਹਦੇ ਵਿੱਚ ਕੋਈ ਜਿਹੜਾ ਆ ਐਵੀਡੈਂਸ ਪੇਸ਼ ਨਹੀਂ ਕੀਤਾ। ਸੇਵ ਐਕਟ ਦੇ ਨਾਲ ਹਰਜੋਤ ਸਿੰਘ ਜੀ ਇਕੱਲਾ ID ਨਹੀਂ, ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਵੀ ਕੱਟਣੀਆਂ ਆ। ਉਹ ਵੀ ਇਹਦੇ ਵਿੱਚ ਇਹਨਾਂ ਦਾ ਇੱਕ ਨਾਲ ਦੇ ਨਾਲ ਜਿਹੜਾ ਉਹ ਵਿਚਾਰ ਹੈਗਾ ਆ। ਪਬਲਿਕ ਡਾਟਾ ਕਹਿੰਦੇ ਵੀ ਟਰੰਪ ਹੁਣਾਂ ਨੇ ਚਾਈਨਾ ਨੂੰ ਅਕਿਊਜ਼ ਕੀਤਾ ਵੀ ਇਹਨਾਂ ਨੇ ਪਬਲਿਕ ਡਾਟਾ ਜਿਹੜਾ ਆ ਉਸ ਨੂੰ ਐਕਸੈਸ ਕੀਤਾ ਹੈ। ਸੋ ਜਿਹੜਾ ਹੁਣ ਪਬਲਿਕ ਡਾਟਾ ਹੈ ਹਰਜੋਤ ਸਿੰਘ ਜੀ, ਉਹ ਤਾਂ ਫਿਰ ਹੁਣ ਆਲਰੇਡੀ ਜਨਤਕ ਆ। ਉਹ ਤਾਂ ਮੈਂ ਵੀ ਦੇਖ ਸਕਦਾ, ਤੁਸੀਂ ਵੀ ਦੇਖ ਸਕਦੇ ਆ। ਦੁਨੀਆ ਦੇ ਉੱਤੇ ਕੋਈ ਵੀ ਜਿਹੜਾ ਹਿੱਸਾ ਆ ਬੈਠਾ ਆ ਉਹ ਉਸ ਨੂੰ ਜਿਹੜਾ ਉਹ ਚੈੱਕ ਕਰ ਸਕਦਾ ਹੈਗਾ ਆ। ਸੋ ਓਵਰਆਲ ਸਿਟਿੰਗ ਪ੍ਰੈਜ਼ੀਡੈਂਟ ਨੇ ਅਮਰੀਕਾ ਦੀਆਂ ਆ ਰਹੀਆਂ ਇਲੈਕਸ਼ਨਸ ਤੋਂ ਪਹਿਲਾਂ ਲੋਕਾਂ ਦੇ ਵਿੱਚ ਇਲੈਕਸ਼ਨਸ ਦੇ ਨਤੀਜਿਆਂ ਨੂੰ ਲੈ ਕੇ ਭਰੋਸਾ ਜਿਹੜਾ ਉਹ ਘਟਾਉਣ ਵਾਲੀ ਜਿਹੜਾ ਬਿਆਨਬਾਜ਼ੀ ਆ, ਕੱਲ ਭਾਸ਼ਣ ਜਿਹੜਾ ਉਹ ਦਿੱਤਾ ਆ, ਇਹ ਹੁਣ ਦੇਖਦੇ ਆ ਵੀ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਆ। ਸੋ ਉਹਨਾਂ ਨੇ ਗਰਾਊਂਡ ਲੇ ਵਰਕ ਸ਼ੁਰੂ ਕਰ ਦਿੱਤਾ ਆ ਵੀ ਮਿਡ ਟਰਮ ਇਲੈਕਸ਼ਨਸ ਦੇ ਨਤੀਜਿਆਂ ਨੂੰ ਕਿੱਦਾਂ ਉਹ ਝੁਠਲਾ ਜਿਹੜਾ ਉਹ ਸਕਦੇ ਹੈਗੇ ਆ। ਸੋ ਲੈਟਸ ਸੀ ਕੀ ਬਣਦਾ ਆ। ਸੋ ਜਿਹੜੇ ਜਿੱਦਾਂ ਕੱਲ ਤੁਸੀਂ ਦੱਸ ਹੀ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ
ਉਹ ਖਾਸੇ ਜਿਹੜੇ ਆ ਉਹ ਟੈਨਸ਼ਨ 'ਚ ਸੀਗੇ ਵੀ ਪਤਾ ਨਹੀਂ ਇਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਬਣਨ ਜਾ ਰਿਹਾ ਹੈਗਾ ਆ ਤੇ ਦੇਖਦੇ ਹਾਂ ਹੁਣ ਹਰਜੋਤ ਸਿੰਘ ਜੀ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਕੀ ਜਿਹੜਾ ਉਹ ਬਣਦਾ ਆ। ਸੋ ਜਿਹੜਾ ਡੀਕਲਾਸੀਫਾਈਡ ਡਾਕੂਮੈਂਟ ਟਰੰਪ ਉਹਨਾਂ ਨੇ ਰਿਲੀਜ਼ ਕੀਤਾ ਉਹਦੇ ਵਿੱਚ ਜਿਹੜਾ ਪ੍ਰੂਵ ਕਰਨ ਦੇ ਲਈ ਵੀ 2020 ਦੀਆਂ ਇਲੈਕਸ਼ਨ ਰਿਗ ਸੀਗੀਆਂ, ਉਹਦੇ ਵਿੱਚ ਇਹ ਚੀਜ਼ ਜਿਹੜੀ ਉਹ ਜ਼ਰੂਰ ਸ਼ੋ ਹੁੰਦੀ ਆ ਵੀ ਰਸ਼ੀਆ ਇਜ਼ ਯੂਜ਼ਿੰਗ ਰੇਂਜ ਆਫ ਮੈਜਰਸ ਪ੍ਰਾਇਮਰੀਲੀ ਟੂ denigrate former Vice President Biden to be seen as anti-Russia establishment. ਸੋ ਕਹਿੰਦੇ ਵੀ ਉਹ ਇਨਫੈਕਟ ਇਹ ਸ਼ੋ ਕਰ ਗਿਆ ਉਹਨਾਂ ਦਾ ਡਾਕੂਮੈਂਟ ਵੀ ਰਸ਼ੀਆ ਨੇ ਟਰਾਈ ਕੀਤਾ ਵੀ ਬਾਈਡਨ ਨੂੰ ਕਿੱਦਾਂ ਹਰਟ ਕੀਤਾ ਜਾਵੇ ਤੇ ਟਰੰਪ ਨੂੰ ਕਿੱਦਾਂ ਜਿਹੜਾ ਉਹ ਬੈਨੀਫਿਟ ਜਿਹੜਾ ਉਹ ਕੀਤਾ ਜਾਵੇ। ਸੋ ਟਰੰਪ ਹੁਣਾਂ ਨੇ ਖੁਦ ਆਪ ਇਹ ਜਿਹੜੇ ਡਾਕੂਮੈਂਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਇਹ ਆ ਵੀ ਓਵਰਆਲ ਟਰੰਪ ਹੁਣਾਂ ਨੇ 25 ਮਿੰਟ ਇਸ ਸਾਰੇ ਚੀਜ਼ਾਂ ਦੇ ਉੱਤੇ ਭਾਸ਼ਣ ਦਿੱਤਾ, ਜਦ ਕਿ ਲੋਕ ਹੋਰ ਬਹੁਤ ਸਾਰੇ ਹੋਰ ਮਸਲਿਆਂ ਦੇ ਉੱਤੇ ਟਰੰਪ ਤੋਂ ਕਹਿ ਸਕਦੇ ਆ ਵੀ ਲੀਡਰਸ਼ਿਪ ਦੀ ਭਾਲ ਦੇ ਵਿੱਚ ਸੀਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਈਰਾਨ ਤੇ USA ਦੇ ਵਿੱਚ ਜੰਗ ਲੱਗੀ ਹੋਈ ਆ, ਉਹ ਵੀ ਮੇਨ ਹੈਗੀ ਆ ਕਿਉਂਕਿ ਅਮਰੀਕਾ ਨੇ ਕਾਫੀ ਜਿਹੜੇ ਬ੍ਰਿਜ ਆ ਉਹਨਾਂ ਦੇ ਉੱਤੇ ਹਮਲੇ ਕੀਤੇ ਆ, ਤੋੜੇ ਹੈਗੇ ਆ ਤੇ ਤਹਿਰਾਨ ਨੇ ਵੀ US ਦੇ ਜਿਹੜੇ ਬੇਸਿਸ ਆ ਗਲਫ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਹੈਗੇ ਆ। US ਦੀ ਮਿਲਟਰੀ ਨੇ ਇਹ ਕਿਹਾ ਵੀ ਈਰਾਨ ਦਾ ਜਿਹੜਾ 에ਅਰ ਡਿਫੈਂਸ ਸਾਈਟਸ ਆ ਤੇ ਮਿਲਟਰੀ ਲੌਜਿਸਟਿਕ ਇਨਫਰਾਸਟ੍ਰਕਚਰਸ ਹੈਗੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ ਤਾਂ ਕਿ ਜੋ ਈਰਾਨ ਆ ਉਹ ਸਟੇਟ ਆਫ ਹਾਰਮਜ਼ ਜਿਹੜਾ ਰੋਕੀ ਹੋਈ ਆ ਉਸ ਨੂੰ ਖੋਲ ਸਕੇ। ਈਰਾਨ ਨੇ ਵੀ ਇਹ ਕਿਹਾ ਆ ਵੀ ਉਹਨਾਂ ਦੇ 6 ਬ੍ਰਿਜ ਜਿਹੜੇ ਆ ਹਾਰਮੋਜ਼ਗਨ ਪ੍ਰੋਵਿੰਸ ਦੇ ਵਿੱਚ ਜਿਹੜੇ ਕਿ ਵਾਟਰਵੇ ਨੂੰ ਫੇਸ ਕਰਦੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ। ਇਹ ਤੋਂ ਬਿਨਾਂ ਪਾਵਰ ਇਨਫਰਾਸਟ੍ਰਕਚਰ ਜੋ ਆ ਉਹਨਾਂ ਦੇ ਉੱਤੇ ਵੀ ਹਿੱਟ ਹੋਇਆ ਹੈਗਾ। ਲੀਗਲ ਸਕਾਲਰ ਜਿਹੜੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੇ ਇਨਫਰਾਸਟ੍ਰਕਚਰਸ ਆ ਇਹ ਸਿਵਲੀਅਨ ਯੂਜ਼ ਲਈ ਵਰਤੇ ਜਾਂਦੇ ਆ ਤੇ ਇਹ ਵਾਰ ਕ੍ਰਾਈਮ ਗਿਣਿਆ ਜਾਂਦਾ ਇੰਟਰਨੈਸ਼ਨਲ ਲਾ ਦੇ ਮੁਤਾਬਕ। ਇਹ NPR ਨੇ ਅੱਜ ਜਿਹੜੀ ਆ ਰਿਪੋਰਟ ਆ ਛਾਪੀ ਹੈਗੀ ਆ ਤੇ ਕੁਵੈਤ, ਬਹਿਰੀਨ, ਕਤਰ ਜੋ ਮੀਡੀਏਟਰਸ ਹੈਗੇ ਆ ਉਹਨਾਂ ਨੇ ਕਿਹਾ US ਤੇ ਈਰਾਨ ਦੇ ਨੂੰ ਇਮੀਡੀਏਟਲੀ ਗੱਲਬਾਤ ਕਰਕੇ ਜਿਹੜੀ ਇਹ ਜੰਗ ਆ ਖਤਮ ਕਰਨੀ ਚਾਹੀਦੀ ਹੈਗੀ ਆ। ਤੇ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਨੂੰ ਇੱਕ ਬੜਾ ਵੱਡਾ ਝਟਕਾ ਲੱਗਾ ਕਿਉਂਕਿ ਪੀਟ ਹੈਗਸਥ ਉਹਨਾਂ ਨੇ ਜੋ ਸੈਕਟਰੀ ਆਫ ਵਾਰ ਹੈਗੇ ਆ ਡਿਫੈਂਸ ਦੇ, ਉਹਨਾਂ ਨੇ ਇੱਕ ਫੋਟੋ ਜਾਰੀ ਕੀਤੀ ਆ ਜਿਹਦੇ ਵਿੱਚ ਇੱਕ ਜਿਹੜਾ ਬ੍ਰਿਜ ਆ ਉਹ ਚਬਹਾਰ ਕਰਕੇ ਬ੍ਰਿਜ ਆ ਉਹ ਅਮਰੀਕਾ ਵਾਲਿਆਂ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਆ। ਇਸ ਦੇ ਉੱਤੇ ਜੋ ਇੰਡੀਆ ਵਾਲੇ ਆ ਉਹਨਾਂ ਨੇ ਬਹੁਤ ਜ਼ਿਆਦਾ ਮਿਲੀਅਨਸ ਆਫ ਡਾਲਰ ਲਾਇਆ ਸੀਗਾ। ਅਰਬਾਂ ਰੁਪਈਆ ਕਹਿੰਦੇ ਵੀ ਭਾਰਤ ਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੁਣ ਸੜ ਕੇ ਸਵਾਹ ਹੋ ਗਿਆ ਹੈਗਾ। ਇਹਦਾ ਕੀ ਸੀ ਵੀ ਇਹ ਜਿਹੜਾ ਚਬਰਾ ਦਾ ਬ੍ਰਿਜ ਹੈਗਾ, ਚਬਰਾ ਏਰੀਆ ਆ, ਇਹ ਇੱਕ ਡੀਪ ਵਾਟਰ ਓਸ਼ੀਅਨਿਕ ਪੋਰਟ ਹੈਗਾ ਆ, ਡੂੰਘੇ ਪਾਣੀ ਵਾਲੀ ਬੰਦਰਗਾਹ ਆ, ਓਮਾਨ ਦੀ ਖਾੜੀ 'ਚ ਖੁੱਲਦੀ ਆ ਤੇ ਭਾਰਤ ਦੀ ਭਾਈਵਾਲੀ ਜਿਹੜੀ ਹੈ ਵੀ 2010 ਦੇ ਵਿੱਚ ਇੰਡੀਆ ਨੇ ਇੱਥੇ ਇੱਕ ਸ਼ਹੀਦ ਬਹਿਸ਼ਤੀ ਕਰਕੇ ਟਰਮੀਨਲ ਜੋ ਨਾ ਕਰੋੜਾਂ ਡਾਲਰ ਲਾ ਕੇ ਖੋਲਿਆ ਸੀਗਾ ਤਾਂ ਕਿ ਜਿਹੜਾ ਪਾਕਿਸਤਾਨ ਤੋਂ ਬਿਨਾਂ ਹੀ ਸਿੱਧਾ ਜਿਹੜਾ ਇੱਥੋਂ ਜੋ ਸਮੁੰਦਰੀ ਜਹਾਜ਼ ਆ ਜਿਨ੍ਹਾਂ ਦੇ ਵਿੱਚ ਤੇਲ ਲੈ ਕੇ ਜਾਣਾ ਸਿੱਧਾ ਇੰਡੀਆ ਨੂੰ ਚਲੇ ਜਾਏ। ਤੇ ਪਰ ਹੁਣ ਉਹਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ ਜਾਂ ਹੋਰ ਕਿਸੇ ਮੁਲਕ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਮੰਗਣਾ ਨਹੀਂ ਪੈਣਾ ਸੀ, ਰਾਹਦਾਰੀ ਨਹੀਂ ਮੰਗਣੀ ਪੈਣੀ ਸੀ ਵੀ ਹਾਂ ਜੀ ਅਸੀਂ ਇੱਥੋਂ ਲੈ ਕੇ ਜਾਣਾ ਹੈਗਾ ਆ। ਸੋ ਇਹ ਚਬਰਾ ਦੀ ਧਰਤੀ ਦੇ ਉੱਤੇ ਜਿਹੜਾ ਬ੍ਰਿਜ ਆਪਾਂ ਕਹਿ ਸਕਦੇ ਹਾਂ ਜਿਹੜਾ ਸਵਾਹ ਹੋਇਆ ਹੈਗਾ ਆ, ਉਹਦੀ ਸਿੱਧੀ ਜਿਹੜੀ ਗੂੰਜ ਆ ਉਹ ਦਿੱਲੀ ਦੇ ਤਖਤ ਨੂੰ ਪਈ ਹੈਗੀ ਆ। ਸੋ ਇਹ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਕਰਕੇ ਜਾਣਿਆ ਜਾਂਦਾ ਸੀ। ਸੋ ਇਹਦਾ ਅਸਰ ਜਿਹੜਾ ਆ ਇੰਡੀਆ ਦੇ ਉੱਤੇ ਬਹੁਤ ਵੱਡਾ ਜਿਹੜਾ ਪਊਗਾ। ਜੀ, ਚਾਬਹਾਰ ਜਿਹੜੀ ਇਹ ਬੰਦਰਗਾਹ ਜਿਸ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਇਹਨਾਂ ਨੇ ਮਨੀ ਇੰਡੀਆ ਵਾਲਿਆਂ ਨੇ ਸਪੈਂਡ ਜਿਹੜੀ ਉਹ ਕੀਤੀ ਸੀਗੀ ਤੇ ਕਈ ਸਾਲਾਂ ਤੱਕ ਇਹਨਾਂ ਨੇ ਚਲਾਉਣਾ ਸੀਗਾ ਇਸ ਨੂੰ ਕਿਉਂਕਿ ਇਨਵੈਸਟਮੈਂਟ ਇੰਡੀਆ ਵਾਲਿਆਂ ਨੇ ਕੀਤੀ ਸੀ। ਪਰ ਉੱਥੇ ਦੇ ਜਿਹੜੀਆਂ ਕਹਿ ਲਓ ਵੀ ਬੁਰਜ ਹੈਗਾ ਆ, ਆਈ ਥਿੰਕ ਜਿਹੜਾ 에ਅਰ ਕੰਟਰੋਲ ਸੈਂਟਰ ਹੁੰਦਾ ਹੈ ਜਾਂ ਜਿੱਥੋਂ ਸ਼ਿਪਿੰਗ ਲੇਨਸ ਨੂੰ ਕੰਟਰੋਲ ਕੀਤਾ ਜਾਂਦਾ ਹੈ, ਮੇਨ ਲੋਕ ਜਿਹੜੇ ਉਹ ਬੈਠਦੇ ਆ, ਉਸ ਨੂੰ ਇਹਨਾਂ ਨੇ ਢਾਹ ਦਿੱਤਾ ਹੈਗਾ ਆ ਤੇ ਲੰਮੀ ਚੱਲਣੀ ਸੀ ਜਿਹੜੀ ਇਹਨਾਂ ਦੀ ਭਾਈਵਾਲੀ, ਉਸ ਨੂੰ ਇਹਨਾਂ ਨੇ ਰੋਕ ਦਿੱਤਾ ਆ।
ਪੀਟ ਹੈਗਸੈਥ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕਈ ਤਸਵੀਰਾਂ ਜਿਹੜੀਆਂ ਆ ਉਹ ਸ਼ੇਅਰ ਜਿਹੜੀਆਂ ਕੀਤੀਆਂ, ਜਿਸ ਦੇ ਵਿੱਚ ਉਹ ਉਹਨਾਂ ਨੇ ਦਿਖਾਇਆ ਵੀ ਇਸ ਬੰਦਰਗਾਹ ਦੇ ਉੱਤੇ ਹੁਣ ਅਮਰੀਕਾ ਦਾ ਕੰਟਰੋਲ ਹੈਗਾ ਆ। ਅਮਰੀਕਨ ਫੋਰਸਿਸ ਇੱਥੇ ਕੰਟਰੋਲ ਕਰਦੀਆਂ, ਗਸ਼ਤ ਕਰਦੀਆਂ, ਤੇ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਆਈਆਂ ਆ। ਉਹ ਪੀਟ ਹੈਗਸੈਥ ਨੇ ਇਸ ਨੂੰ ਜਿਹੜਾ ਉਹ ਸਾਂਝਿਆ ਜਿਹੜਾ ਹਰਜੋਤ ਸਿੰਘ ਜੀ ਕੀਤਾ ਹੈਗਾ ਆ। ਸੋ ਇਹ ਸਿਚੁਏਸ਼ਨ ਆਉਂਦੇ ਦਿਨਾਂ ਦੇ ਵਿੱਚ ਹੋਰ ਕਿੱਥੇ ਤੱਕ ਜਿਹੜੀ ਉਹ ਜਾਣੀ ਆ। ਇਰਾਨ ਵਾਲਿਆਂ ਨੇ ਕਾਫੀ ਲੰਮਾ ਸਮਾਂ ਆਪਾਂ ਦੇਖਿਆ ਵੀ ਲੜਾਈ ਦੇ ਦੌਰਾਨ ਵੀ ਮੀਟਿੰਗਸ ਜਿਹੜੀਆਂ ਆ ਉਹ ਕਰਦੇ ਰਹੇ। ਇੱਕ ਸਮਝੌਤਾ ਵੀ ਜਿਹੜਾ ਉਹ ਹੋ ਗਿਆ, ਬਟ ਇਵੈਂਚੁਅਲੀ ਉਹ ਸਮਝੌਤਾ ਜਿਹੜਾ ਉਹ ਤਾਰ-ਤਾਰ ਹੋ ਗਿਆ, ਤੇ ਇਸ ਟਾਈਮ ਲਗਾਤਾਰ ਕੰਟੀਨਿਊਸਲੀ ਮਿਲਟਰੀ ਕੌਨਫਲਿਕਟ ਦੇ ਵਿੱਚ ਅਮਰੀਕਾ ਤੇ ਇਰਾਨ ਜਿਹੜਾ ਉਹ ਫਸਿਆ ਪਿਆ ਹੈਗਾ ਆ। ਕੱਲ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਅਹਿਮ ਜਿਹੜੀ ਇੰਟਰਵਿਊ ਕਹਿ ਸਕਦੇ ਆ ਇਸ ਟਾਈਮ ਜੋ ਉਪ ਰਾਸ਼ਟਰਪਤੀ ਆ JD ਵੈਂਸ, ਉਹਨਾਂ ਦੀ ਸਾਹਮਣੇ ਆਈ ਆ। JD ਵੈਂਸ ਹੁਣਾਂ ਨੇ ਇਸ ਬਾਬਤ ਇਸ ਜਿਹੜੀ ਡੀਲ ਬਣ ਰਹੀ ਆ ਉਸ ਬਾਬਤ ਇਜ਼ਰਾਈਲ ਦੇ ਜਿਹੜਾ ਰੋਲ ਆ ਉਸ ਦਾ ਪਰਦਾਫਾਸ਼ ਇੱਕ ਹਿਸਾਬ ਦੇ ਨਾਲ ਕੀਤਾ ਹੈਗਾ ਆ। JD ਵੈਂਸ ਨੇ ਇਜ਼ਰਾਈਲੀ ਸਰਕਾਰ ਦੇ ਉਹਨਾਂ ਕੋਸ਼ਿਸ਼ਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਵੀ ਮੈਨੂੰ ਬਿਲਕੁਲ ਬਗੈਰ ਕਿਸੇ ਸ਼ੱਕ ਤੋਂ ਇਸ ਚੀਜ਼ ਦੇ ਉੱਤੇ ਯਕੀਨ ਆ ਵੀ ਇਜ਼ਰਾਈਲੀ ਸਰਕਾਰ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਆ ਜਿਹੜੇ ਕਿ ਸਾਡੀ ਪਾਲਿਸੀ ਨੂੰ ਸ਼ਿਫਟ ਕਰਨਾ ਚਾਹੁੰਦੇ ਆ, ਚੇਂਜ ਕਰਨਾ ਚਾਹੁੰਦੇ ਆ, ਤਾਂ ਜੋ ਅਸੀਂ ਮਿਲਟਰੀ ਕੈਂਪੇਨ ਆ ਉਸ ਨੂੰ ਬਰਕਰਾਰ ਰੱਖੀਏ, ਉਸ ਨੂੰ ਚਾਲੂ ਜਿਹੜਾ ਉਹ ਰੱਖੀਏ। ਤੇ ਕਹਿੰਦੇ ਵੀ ਅਮਰੀਕਨ ਲੋਕਾਂ ਦਾ ਜਿਹੜਾ ਓਪੀਨੀਅਨ ਆ ਉਸ ਨੂੰ ਇਹ ਚੇਂਜ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਕਹਿੰਦੇ ਇਹ JD ਵੈਂਸ ਦਾ ਬਿਆਨ ਸੀਗਾ। ਇਹ ਜੋ ਰੋਗਨ ਦੇ ਪੋਡਕਾਸਟ ਦੇ ਉੱਤੇ ਜਦੋਂ ਪਹੁੰਚਿਆ ਸੀ ਉਸ ਦੇ ਵਿੱਚ ਉਪ ਰਾਸ਼ਟਰਪਤੀ JD ਵੈਂਸ ਨੇ ਇਜ਼ਰਾਈਲੀ ਸਰਕਾਰ ਦੇ ਬਾਰੇ ਇਹ ਬਿਆਨ ਉਹਨਾਂ ਨੇ ਦਿੱਤਾ ਆ। ਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਇਹ ਵੀ ਜਿਹੜਾ JD ਵੈਂਸ ਉਹਨਾਂ ਨੇ ਕਿਹਾ, ਕਹਿੰਦੇ ਵੀ ਇਸ ਟਾਈਮ ਇੱਕ ਚੁੱਪ ਚਪੀਤੇ ਤੇ ਬਹੁਤ ਹੀ ਜ਼ਿਆਦਾ ਵੈਲ ਫੰਡਡ ਕੈਂਪੇਨ ਜਿਹੜਾ ਉਹ ਚੱਲ ਰਿਹਾ ਆ, ਤਾਂ ਜੋ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਲੀਹ ਦੇ ਉੱਤੇ ਨਾ ਆਉਣ, ਇਹਨਾਂ ਦੇ ਵਿੱਚ ਰੋੜਾ ਜਿਹੜਾ ਉਹ ਬਰਕਰਾਰ ਜਿਹੜਾ ਉਹ ਰਵੇ। ਕਹਿੰਦੇ ਵੀ ਇਹ ਉਹਨਾਂ ਨੇ ਜਿਹੜਾ ਦੱਸਿਆ ਵੀ ਪੇਡ ਬਾਈ ਐਲੀਮੈਂਟਸ ਵਿਦ ਇਨ ਦੀ ਇਜ਼ਰਾਈਲੀ ਗਵਰਨਮੈਂਟ, ਵੀ ਇਹ ਉਹਨਾਂ ਦੇ ਦੁਆਰਾ ਜਿਹੜਾ ਇਜ਼ਰਾਈਲੀ ਸਰਕਾਰ ਦੇ ਦੁਆਰਾ ਕੈਂਪੇਨ ਜਿਹੜਾ ਉਹ ਚਲਾਇਆ ਜਾ ਰਿਹਾ ਆ। ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਇਹ ਵੀ ਜਿਹੜਾ ਉਹ ਕਿਹਾ, ਕਹਿੰਦੇ ਵੀ ਉਹਨਾਂ ਨੂੰ ਲਗਾਤਾਰ ਇਰਾਨ ਪਾਲਿਸੀ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ, ਅਟੈਕ ਕੀਤਾ ਜਿਹੜਾ ਉਹ ਜਾ ਰਿਹਾ ਆ। ਤੇ ਕਹਿੰਦਾ ਵੀ ਮੇਰਾ ਰਿਸਪਾਂਸ ਇੱਕ ਹੀ ਆ, ਗੋ ਟੂ ਹੈਲ, ਆਈ ਐਮ ਗੋਇੰਗ ਟੂ ਡੂ ਵਾਟ ਆਈ ਡੂ ਫॉर ਦੀ ਅਮਰੀਕਨ ਪੀਪਲ, ਵੀ ਜੋ ਅਮਰੀਕਨ ਲੋਕਾਂ ਦੇ ਲਈ ਚੰਗਾ ਆ ਮੈਂ ਉਹਨਾਂ ਨੂੰ ਉਹ ਚੀਜ਼ ਕਹਿਣੀ ਹੈ। ਕਹਿੰਦਾ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਨੂੰ ਸਭ ਤੋਂ ਜ਼ਿਆਦਾ ਐਡਵਾਈਜ਼ ਕਰ ਸਕਦਾ ਆ, ਉਹਨਾਂ ਦੇ ਉਲਟ ਜਾਣ ਵਾਲੀ ਗੱਲ ਨਹੀਂ, ਉਹਨਾਂ ਨੂੰ ਐਡਵਾਈਜ਼ ਜਿਹੜੀ ਉਹ ਮੈਂ ਕਰ ਰਿਹਾ ਆ। ਸੋ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਸਪਸ਼ਟ ਹੋ ਗਿਆ ਵੀ ਅਮਰੀਕਾ ਦਾ ਉਪ ਰਾਸ਼ਟਰਪਤੀ ਇਹ ਮੰਨਦਾ ਆ ਵੀ ਇਜ਼ਰਾਈਲ ਪੂਰੀ ਤਰ੍ਹਾਂ ਘੁਸਪੈਠ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਚੁੱਕਾ ਹੈਗਾ ਆ, ਤੇ ਉਹਨਾਂ ਦੇ ਦੁਆਰਾ ਹੀ ਇਸ ਕਿਸੇ ਸਮਝੌਤੇ ਦੇ ਉੱਤੇ ਨਾ ਪਹੁੰਚਣ ਦੀ ਜਿਹੜੀ ਕਵਾਇਦ ਆ ਉਹ ਚੱਲ ਰਹੀ ਆ। ਕੱਲੀ ਉਹਨਾਂ ਦੇ ਟਰੰਪ ਦੇ ਕੰਨ 'ਚ ਫੂਕ ਮਾਰ ਕੇ ਨਹੀਂ, ਇਨਫੈਕਟ ਕਹਿੰਦੇ ਵੀ ਮਨੀ ਜਿਹੜੀ ਉਹ ਸਪੈਂਡ ਕੀਤੀ ਜਾ ਰਹੀ ਆ ਵੀ ਅਮਰੀਕਨ ਲੋਕਾਂ ਦਾ ਵੀ ਖਿਆਲ ਇਸ ਦੇ ਪ੍ਰਤੀ ਬਦਲਿਆ ਜਾਵੇ, ਤੇ ਇਸ ਚੀਜ਼ ਨੂੰ ਕਹਿੰਦੇ ਵੀ ਇਜ਼ਰਾਈਲੀ ਸਰਕਾਰ ਦੇ ਬੰਦੇ ਹੀ ਲੱਗੇ ਹੋਏ ਨੇ। ਇਜ਼ਰਾਈਲ ਦੀ ਸਰਕਾਰ ਦੇ ਵਿੱਚ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਦੁਆਰਾ ਹੀ ਇਹ ਕੀਤਾ ਜਿਹੜਾ ਉਹ ਜਾ ਰਿਹਾ ਆ। ਉਹ ਡਾਇਰੈਕਟਲੀ ਨਿਤਨਿਆਹੂ ਦਾ ਨਾਮ ਤਾਂ ਸ਼ਾਇਦ ਉਹ ਨਹੀਂ ਲੈਣਗੇ, ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸ਼ਾਰਾ ਜਿਹੜਾ ਉਹ ਕਰ ਦਿੱਤਾ ਵੀ ਇਜ਼ਰਾਈਲ ਦੀ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਦੇ ਵਿੱਚ ਇਸ ਪਾਲਿਸੀ ਨੂੰ ਇਨਫਲੂਐਂਸ ਕਰਨ ਦੀ ਵੱਡੀ ਕੋਸ਼ਿਸ਼ ਕਰ ਰਹੀ ਆ, ਤੇ ਕਈ ਚੀਜ਼ਾਂ ਦੇ ਵਿੱਚ ਕਾਮਯਾਬ ਵੀ ਹੋ ਰਹੀ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਇਸ ਲੜਾਈ ਦੇ ਵਿੱਚ ਅਜੇ ਤੱਕ ਗੱਲਾਂ ਜਿਹੜੀਆਂ ਜਿੰਨੀਆਂ ਮਰਜ਼ੀ ਤੁਸੀਂ ਜਿਹੜੀਆਂ ਉਹ ਕਰੀ ਜਾਓ, ਪਰ ਇਹ ਆ ਵੀ ਨੁਕਸਾਨ ਉੱਥੇ ਮਿਡਲ ਈਸਟ ਦੇ ਬਹੁਤ ਸਾਰੇ ਬੇਸਿਸ ਦਾ ਹੋਇਆ। ਇਹ ਨਹੀਂ ਵੀ ਇਰਾਨ ਦਾ ਨਹੀਂ ਹੋਇਆ, ਇਰਾਨ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਮਾਰੀ ਗਈ ਆ। ਪਰ ਜਿਸ ਆਸਾਨੀ ਦੇ ਨਾਲ ਸੋਚ ਰਹੇ ਸੀਗੇ ਵੀ ਇਰਾਨ ਨੂੰ ਅਸੀਂ ਕੱਛੇ ਮਾਰ ਕੇ ਚੱਕ ਲਿਆਵਾਂਗੇ, ਤਾਂ ਉਹ ਚੀਜ਼ ਜਿਹੜੀ ਆ ਇਹਨਾਂ ਦੀ ਕਾਮਯਾਬੀ ਨਹੀਂ ਮਿਲੀ, ਤੇ ਇਜ਼ਰਾਈਲ ਵਾਲੇ ਕੰਟੀਨਿਊਸਲੀ ਕੋਸ਼ਿਸ਼ ਕਰ ਰਹੇ ਆ ਵੀ ਅਮਰੀਕਾ ਮਿਡਲ ਈਸਟ ਚੋਂ ਬਾਹਰ ਨਾ ਨਿਕਲੇ ਤੇ ਇਨਡੈਫੀਨੇਟਲੀ ਇਸ ਕੌਨਫਲਿਕਟ ਦੇ ਵਿੱਚ ਫਸਿਆ ਰਵੇ। ਇਹ JD ਵੈਂਸ ਦਾ ਜਿਹੜਾ ਉਹ ਮੰਨਣਾ, ਤੇ ਉਹ ਉਹਨਾਂ ਨੇ ਪਬਲਿਕਲੀ
ਕੱਲ ਜਿਹੜਾ ਆ ਉਹ ਇੱਕ ਪੋਡਕਾਸਟ ਦੇ ਵਿੱਚ ਸਟੇਟ ਕੀਤਾ ਹੈਗਾ। ਜੀ, ਅਗਲੀ ਖਬਰ ਇੰਗਲੈਂਡ ਦੇ ਵਿੱਚ। ਇੰਗਲੈਂਡ 'ਚ ਇੱਕ ਵਾਰੀ ਫਿਰ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬਣਨ ਜਾ ਰਿਹਾ ਆ। ਐਂਡੀ ਬਰਨਮ ਉਹਨਾਂ ਨੂੰ ਲੀਡਰ ਯੂਕੇ ਦੀ ਲੇਬਰ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਉਹਨਾਂ ਨੂੰ 379 ਵੋਟਾਂ ਮਿਲੀਆਂ, 403 ਜਿਹੜੀਆਂ ਲੇਬਰ ਦੀਆਂ ਉਹਦੇ ਵਿੱਚੋਂ। ਸੋ ਉਹ ਮੰਡੇ ਨੂੰ ਜਿਹੜਾ ਚਾਰਜ ਆ ਉਹ ਸੰਭਾਲ ਲੈਣਗੇ। ਜੀ, ਬਿਲਕੁਲ। ਸੋ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਪੋਲੀਟੀਕਲ ਅਨਰੈਸਟ ਇਸ ਟਾਈਮ ਚੱਲ ਰਹੀ ਹੈਗੀ ਆ, ਤੇ ਯੂਕੇ ਦੇ ਜਿਹੜੇ ਮੌਜੂਦਾ ਪ੍ਰਾਈਮ ਮਿਨਿਸਟਰ ਸੀਗੇ ਕੀਰ ਸਟਾਰਮਰ, ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਸੀਗਾ। ਸੋ ਐਂਡੀ ਬਰਨਹੈਮ, ਕਿੰਗ ਆਫ ਦਾ ਨਾਰਥ ਕਹਿੰਦੇ ਇਸ ਨੂੰ ਆਖਿਆ ਜਿਹੜਾ ਹੋ ਜਾਂਦਾ ਆ। ਉਹਨਾਂ ਨੇ ਬਿਆਨ ਜਿਹੜਾ ਇਹ ਦਿੱਤਾ, ਕਹਿੰਦੇ ਵੀ ਅਸੀਂ ਜਿਹੜੀਆਂ ਮਿਡਲ ਕਲਾਸ ਫੈਮਲੀਜ਼ ਆ, ਜਿਹੜੇ ਕਿ ਲੋਕ ਯੂਕੇ ਨੂੰ ਚਲਾਉਂਦੇ ਨੇ, ਉਹਨਾਂ ਨੂੰ ਅਸੀਂ ਇੱਕ ਆਸ, ਇੱਕ ਹੋਪ ਜਿਹੜੀ ਉਹ ਦੇਣੀ ਚਾਹੁੰਦੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਹੈਗੀਆਂ। ਸੋ ਐਂਡੀ ਬਰਨਹੈਮ ਉਹਨਾਂ ਨੇ ਹੁਣ ਯੂਕੇ ਦੇ ਜਿਹੜੀ ਪੋਲਿਟਿਕਸ ਆ ਉਹਨਾਂ ਨੂੰ ਲੀਡ ਜਿਹੜਾ ਉਹ ਕਰਨਾ ਆ। ਸੋ ਲੇਬਰ ਪਾਰਟੀ ਦੇ ਉੱਥੇ ਦੇ ਇਹ ਲੀਡਰ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਸੋ ਇਹ ਹੁਣ ਕਿੱਦਾਂ ਦੀ ਭੂਮਿਕਾ ਨਿਭਾ ਸਕਣਗੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਉੱਥੇ ਜਿਹੜੀ ਰਿਫਾਰਮ ਪਾਰਟੀ ਵਾਲਾ ਨਾਈਜਲ ਫਰਾਜ, ਜਿਸਨੂੰ ਯੂਕੇ ਦਾ ਟਰੰਪ ਵੀ ਜਿਹੜਾ ਉਹ ਕਹਿ ਕੇ ਪੁਕਾਰਿਆ ਜਾਂਦਾ ਰਿਹਾ ਆ, ਉਸ ਨੇ ਅਸਤੀਫਾ ਦਿੱਤਾ ਸੀ ਆਪਣੀ ਸੀਟ ਤੋਂ। $5 ਮਿਲੀਅਨ ਪਾਉਂਡ ਕ੍ਰਿਪਟੋ ਕਰੰਸੀ ਵਾਲੇ ਇੱਕ ਬੰਦੇ ਤੋਂ ਲਏ। ਗਾਰਡੀਅਨ ਅਖਬਾਰ ਨੇ ਉਹਦਾ ਐਕਸਪੋਜ਼ੇ ਕੀਤਾ, ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਇੱਕ ਹੋਰ ਥਾਂ ਤੋਂ ਇਸ ਬੰਦੇ ਨੇ ਜਿਹੜੇ ਉਹ ਪੈਸੇ ਜਿਹੜੇ ਉਹ ਪਾਉਂਡ ਲਏ ਸੀਗੇ, ਤੇ ਉਹਨੇ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਫਿਰ ਉਸੇ ਸੀਟ ਦੇ ਲਈ ਹਰਜੋਤ ਸਿੰਘ ਜੀ ਖੜ ਗਿਆ ਇਲੈਕਸ਼ਨ ਦੇ ਲਈ। ਤੇ ਹੁਣ ਉਹਦੇ ਉਲਟ ਪਾਰਲੀਮੈਂਟ ਦੇ ਵਿੱਚ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸ਼ਾਇਦ ਇਨਵੈਸਟੀਗੇਸ਼ਨ ਤੋਂ ਬਚਣ ਦੇ ਲਈ ਉਹਨੇ ਇਹ ਕਾਂਡ ਜਿਹੜਾ ਉਹ ਕੀਤਾ, ਪਰ ਉਹਦੇ ਖਿਲਾਫ ਕਿਸੇ ਪਾਰਟੀ ਨੇ ਜਿਹੜਾ ਹਰਜੋਤ ਸਿੰਘ ਜੀ ਕੈਂਡੀਡੇਟ ਨਹੀਂ ਖਿਲਾਰਿਆ, ਜੇਤੋਂ ਨੇ ਜਿਹੜਾ ਉਹ ਜਾਣਾ ਆ। ਤੇ ਪਰ ਜਿਹੜੀ ਕਹਿੰਦੇ ਵੀ ਇਨਵੈਸਟੀਗੇਸ਼ਨ ਆ ਫਿਰ ਚੱਲਦੀ ਰਹਿਣੀ ਆ। ਸੋ ਇਹ ਚੀਜ਼ ਜਿਹੜੀ ਨਾਈਜਲ ਫਰਾਜ ਆ ਉਹ ਇਹ ਕਹਿਣ ਦੀ ਕੋਸ਼ਿਸ਼ ਕਰੂਗਾ ਵੀ ਨਹੀਂ ਜੀ ਦੇਖੋ ਜੀ, ਮੈਨੂੰ ਤਾਂ ਲੋਕਾਂ ਨੇ ਦੁਬਾਰਾ ਜਿਹੜਾ ਉਹ ਚੁਣ ਲਿਆ, ਜਦ ਕਿ ਉਹਦੇ ਆਪੋਜੀਸ਼ਨ ਦੇ ਵਿੱਚ ਖਿਲਾਰਿਆ ਹੀ ਉਹਨਾਂ ਨੇ ਬੰਦਾ ਕੋਈ ਨਹੀਂ ਆ। ਤੇ ਲੋਕ ਕਹਿ ਰਹੇ ਆ ਵੀ ਇਹ ਤਾਂ ਹੁਣ ਬਗੈਰ ਮਤਲਬ ਤੋਂ ਪੌਂਡ ਜਿਹੜੇ ਉਹ ਵੇਸਟ ਕਰਨ ਵਾਲੀ ਜਿਹੜੀ ਉਹ ਗੱਲ ਬਣੀ ਆ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੋਇਆ ਆ। ਪਰ ਯੂਕੇ ਦੇ ਜਿਹੜੇ ਹੁਣ ਨਵੇਂ ਪ੍ਰਾਈਮ ਮਿਨਿਸਟਰ ਆ, ਇਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇੰਗਲੈਂਡ ਨੂੰ ਕੋਈ ਪੈਰਵਾਈ ਆ ਯੂਕੇ ਨੂੰ ਜਿਹੜੀ ਉਹ ਦੇ ਸਕਦੇ ਆ ਜਾਂ ਨਹੀਂ। ਜੀ ਬਿਲਕੁਲ। ਸੋ ਜਿਹੜੇ ਐਂਡੀ ਬਰਨਹਮ ਉਹ ਪ੍ਰਾਈਮ ਮਿਨਿਸਟਰ ਇਨ ਵੇਟਿੰਗ ਸੀਗੇ ਕਾਫੀ ਹਫ਼ਤਿਆਂ ਤੋਂ, ਤੇ ਉਹਨਾਂ ਨੇ ਇੱਕ ਸਪੈਸ਼ਲ ਇਲੈਕਸ਼ਨ ਪਾਰਲੀਮੈਂਟ 'ਚ ਪਿਛਲੇ ਮਹੀਨੇ ਜਿੱਤੀ ਸੀਗੀ। ਡਿਟੇਲ ਉਹਨਾਂ ਦੀਆਂ ਕੀ ਪਾਲਿਸੀ ਪ੍ਰਾਇਓਰਟੀਜ਼ ਹੋਣਗੀਆਂ ਉਹ ਹਜੇ ਨਹੀਂ ਆਈਆਂ, ਪਰ ਉਹ ਨੰਬਰ 10 ਡਾਊਨਿੰਗ ਸਟਰੀਟ ਜਿੱਥੇ ਪ੍ਰਾਈਮ ਮਿਨਿਸਟਰ ਦਾ ਘਰ ਹੈਗਾ ਆ ਉੱਥੇ ਉਹ ਪਹੁੰਚਣਗੇ। ਤੇ ਕੁਛ ਕੁ ਜਿਹੜੀਆਂ ਪ੍ਰਾਇਓਰਟੀਜ਼ ਉਹਨਾਂ ਨੇ ਇਹ ਕੀਤੀਆਂ ਹੈਗੀਆਂ ਕਿ ਜੋ 40 ਸਾਲਾਂ 'ਚ ਵਾਪਰਿਆ ਉਹਨੂੰ ਰਿਵਰਸ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸੋ ਕਹਿੰਦੇ ਵੀ ਅਸੀਂ ਪਾਵਰ ਬੈਕ ਲਵਾਂਗੇ ਫਰੋਮ ਵੈਸਟ ਮਿਨਿਸਟਰ ਤੇ ਵਾਈਟ ਹਾਲ ਤੋਂ। ਸੋ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੇ ਹੀ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ ਵਿੱਚ ਬਦਲ ਗਏ ਆ। ਸੋ ਯੂਕੇ ਦੀ ਪੋਲਿਟਿਕਸ ਦੇ ਵਿੱਚ ਕਾਫੀ ਉਥਲ-ਪੁਥਲ ਜਿਹੜਾ ਆ ਚੱਲ ਰਿਹਾ ਹੈਗਾ ਪਿਛਲੇ ਕੁਝ ਸਾਲਾਂ ਤੋਂ। ਜੀ, ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੀ ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ,
ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ, ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ, ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ, ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ, ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
Punjabi Sat, Update Pakistan, Sikh History, Update Farming, Gateway to College, Breaking News, Kavi Darbar, Update Canada, Panthik Paradigm, The Sikh Excellence Show, Punjabi Tech Talk, Interviews, Live Coverages ਤੇ Live Road Show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕੁਝ ਮਿੰਟ ਪਹਿਲਾਂ ਬਹੁਤ ਹੀ ਪਾਵਰਫੁਲ ਇੱਕ ਭੁਚਾਲ ਮੈਕਸੀਕੋ ਦੇ ਵਿੱਚ ਆਇਆ ਹੈਗਾ। ਕਹਿੰਦੇ ਵੀ ਮੈਕਸੀਕੋ ਦੇ ਸਦਰਨ ਕੋਸਟ ਦੇ ਵਿੱਚ 7.3 ਮੈਗਨੀਟਿਊਡ ਦਾ। ਸੋ ਇਹ ਕਹਿੰਦੇ ਵੀ ਜਿਹੜੇ ਗੋਟਾਮਾਲਾ ਤੇ ਐਲ ਸਾਲਵਾਡੋਰ ਦੇ ਲਾਗੇ US ਜੀਓਲੋਜੀਕਲ ਸਰਵੇ ਜੋ ਦੱਸ ਰਿਹਾ ਹੈ ਵੀ 7.3 ਮੈਗਨੀਟਿਊਡ ਦਾ ਭੁਚਾਲ ਆਇਆ ਹੈਗਾ ਆ ਤੇ ਇਹਦੇ ਨਾਲ ਕਹਿੰਦੇ ਵੀ ਬਹੁਤ ਜ਼ਿਆਦਾ ਸ਼ੇਕਿੰਗ ਹੋਈ ਆ ਤੇ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਵੀ ਕੌਸ਼ਨ ਜਾਰੀ ਕੀਤੀ ਹੈਗੀ ਆ। ਹੈਜ਼ਰਡਸ ਸੁਨਾਮੀ ਵੇਵਸ ਕਹਿੰਦੇ ਵੀ 300 ਕਿਲੋਮੀਟਰ ਦੀ ਰੇਂਜ ਤੱਕ ਪਹੁੰਚ ਸਕਦੀਆਂ ਹੈਗੀਆਂ। ਮੈਕਸੀਕੋ ਦੀ ਸੈਕਟਰੀ ਆਫ ਨੇਵੀ ਰੇਮੁੰਡੋ ਪੈਡਰੋ ਮੋਰਾਲਸ ਐਂਜਲਸ ਉਹਨਾਂ ਨੇ ਇਹ ਕਿਹਾ ਵੀ ਹਜੇ ਤੱਕ ਸਾਡਾ ਕੋਈ ਮੇਜਰ ਇਸ਼ੂ ਨਹੀਂ ਹੈਗਾ, ਜੇ ਹੋਊਗਾ ਆਪਾਂ ਲੋਕਾਂ ਨੂੰ ਜ਼ਰੂਰ ਦੱਸਾਂਗੇ। ਲੱਕਲੀ ਕਿਸੇ ਦੀ ਕੋਈ ਜਿਹੜੀ ਆ ਸੱਟ ਚੋਟ ਦੀ ਖਬਰ ਨਹੀਂ ਆਈ, ਕੋਈ ਸੀਰੀਅਸ ਡੈਮੇਜ ਕਹਿੰਦੇ ਨਹੀਂ ਹੋਇਆ ਹੈਗਾ। ਸਾਲਮੋਨ ਜ਼ਾਰਾ ਕਰੂਜ਼ ਗਵਰਨਰ ਹੈਗੇ ਮੈਕਸੀਕੋ ਸਟੇਟ ਆਫ ਓਆਕਸਕਾ ਜੋ ਤੇ ਉੱਥੇ ਦੀ ਜਿਹੜੀ ਆ ਉਹਨਾਂ ਨੇ ਕਿਹਾ ਵੀ ਸਾਡੇ ਵੀ ਜਿਹੜਾ ਇਹ ਭੁਚਾਲ ਆ ਫੀਲ ਹੋਇਆ ਹੈਗਾ ਤੇ ਕਿਸੇ ਤਰ੍ਹਾਂ ਦਾ ਜਿਹੜਾ ਸਿਗਨੀਫੀਕੈਂਟ ਡੈਮੇਜ ਨਹੀਂ ਹੋਇਆ। ਗੋਤਾਮਾਲਾ ਦੇ ਪ੍ਰੈਜ਼ੀਡੈਂਟ ਬਰਨਾਰਡੋ ਐਰਬਲੋ ਉਹਨਾਂ ਨੇ ਇਹ ਕਿਹਾ ਵੀ ਕੋਈ ਫੈਟੈਲਿਟੀਜ਼ ਵਗੈਰਾ ਨਹੀਂ ਰਿਪੋਰਟ ਹੋਈਆਂ ਹੈਗੀਆਂ। ਐਲ ਸਾਲਵਾਡੋਰ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਕੋਈ ਮੇਜਰ ਡੈਮੇਜ ਨਹੀਂ ਹੋਇਆ ਪਰ ਸ਼ੇਕ ਬਹੁਤ ਬੁਰੀ ਤਰ੍ਹਾਂ ਹੋਇਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਵਾਈਟ ਹਾਊਸ ਦਾ ਟੈਲੀਪ੍ਰੋਮਟਰ ਆਪਰੇਟਰ ਜਿਹੜਾ ਕੱਲ ਸੀ ਇੱਕ ਬੈਟਿੰਗ ਐਪ ਹੈਗੀ ਆ ਉਹਦੇ ਤੇ ਕਹਿੰਦੇ ਵੀ ਮਿੱਤਰ ਨੇ $1 ਲੱਖ ਕਮਾ ਲਿਆ ਇਹ ਬੈਟ ਕਰਕੇ ਵੀ ਟਰੰਪ ਨੇ ਬੋਲਣਾ ਕੀ ਆ। ਹੁਣ ਜਿਹੜਾ ਵਾਈਟ ਹਾਊਸ ਦਾ ਟੈਲੀਪ੍ਰੋਮਟਰ ਆਪਰੇਟਰ ਆ ਉਹਨੂੰ ਤੇ ਪਤਾ ਹੀ ਆ ਕਿਉਂਕਿ ਸਪੀਚ ਤੇ ਉਹਦੇ ਕੋਲ ਪਹਿਲਾਂ ਹੀ ਆ ਵੀ ਉਸ ਦੇ ਵਿੱਚ ਕੀ ਟਰੰਪ ਨੇ ਜਿਹੜਾ ਭਾਸ਼ਣ ਦੇਣਾ ਆ ਤੇ ਕਹਿੰਦੇ ਵੀ ਉਹ ਮਿੱਤਰ ਨੇ ਉਸੇ ਚੀਜ਼ ਦਾ ਫਾਇਦਾ ਚੱਕਦੇ ਹੋਏ $1 ਲੱਖ ਤੋਂ ਵੱਧ ਬੈਟਿੰਗ ਜਿਹੜੀ ਕਰ ਲਈ ਤੇ ਵਾਈਟ ਹਾਊਸ ਦੇ ਬੁੱਲ ਸੀਤੇ ਆ ਉਹ ਹੁਣ ਇਸ ਦੇ ਵਿੱਚ ਬੋਲ ਨਹੀਂ ਰਹੇ। ਵਾਈਟ ਹਾਊਸ ਨੇ ਹੁਣ ਗੈਬਰੀਅਲ ਪਰੇਜ਼ ਨਾਂ ਦੇ ਇਸ ਟੈਲੀਪ੍ਰੋਮਟਰ ਆਪਰੇਟਰ ਨੂੰ ਅਨਪੇਡ ਲੀਵ ਦੇ ਉੱਤੇ ਘੱਲ ਦਿੱਤਾ ਆ। ਇਹ ਪਹਿਲੀ ਵਾਰ ਨਹੀਂ, ਇਹ ਤਾਂ ਹੁਣ ਇੰਨੀ ਵਾਰੀ ਹੋ ਚੁੱਕਾ ਵੀ ਟਰੰਪ ਹੁਣਾਂ ਦੇ ਨਜ਼ਦੀਕੀਆਂ ਨੇ ਇੰਨਾ ਕੁ ਜ਼ਿਆਦਾ ਉਹਨਾਂ ਦੀਆਂ ਸਪੀਚਾਂ, ਉਹਨਾਂ ਦੇ ਭਾਸ਼ਣਾਂ ਤੋਂ ਤੇ ਉਹਨਾਂ ਦੀਆਂ ਚੀਜ਼ਾਂ ਤੋਂ ਇਸ ਤਰੀਕੇ ਦੇ ਨਾਲ ਫਾਇਦਾ ਜਿਹੜਾ ਉਹ ਲਾਇਆ। ਆ ਥੋੜੇ ਦਿਨ ਪਹਿਲਾਂ ਹੀ ਜਿਹੜਾ ਬਿਲੀਅਨਸ ਆਫ ਡਾਲਰ ਦਾ ਅਮੀਰ ਲੋਕਾਂ ਨੂੰ ਟੈਕਸ ਕੱਟ ਦਿੱਤਾ ਸੀ ਉਹਦੇ ਵਿੱਚ ਆਪ ਕਹਿ ਰਹੇ ਸੀਗੇ ਵੀ ਮੇਰੇ ਇੱਕ ਫਰੈਂਡ ਨੇ ਹੁਣ ਬੜਾ ਮਹਿੰਗਾ ਜਿਹੜਾ ਪ੍ਰਾਈਵੇਟ ਜੈਟ ਲਿਆ, ਲੋੜ ਤਾਂ ਕਹਿੰਦਾ ਉਹਨੂੰ ਸੀਗੀ ਨਹੀਂ ਪਰ ਕਿਉਂਕਿ ਮੈਂ ਉਹਨੂੰ ਟੈਕਸ ਕੱਟ ਦਿੱਤੇ ਆ ਤੇ ਉਹਦੇ ਨਾਲ ਉਹਦੀ ਮਦਦ ਹੋਈ ਤਾਂ ਉਹਨੇ ਜਿਹੜਾ ਪ੍ਰਾਈਵੇਟ ਜੈਟ ਆ ਉਹ ਖਰੀਦਣ ਦੇ ਵਿੱਚ ਉਸਨੂੰ ਜਿਹੜੀ ਉਹ ਮਦਦ ਕੀਤੀ ਆ। ਸੋ ਜਸਟ ਇਮੈਜਿਨ ਵੀ ਆਮ ਲੋਕਾਂ ਦਾ, ਮਿਡਲ ਕਲਾਸ ਦਾ, ਵਿਚਾਲੇ ਵਾਲੇ ਜਿਹੜੇ ਲੋਕਾਂ ਦੀ ਜਿਹੜੀ ਮਨੀ ਜਿਹੜੀ ਉਹਨਾਂ ਨੂੰ ਮਿਲ ਸਕਦੀ ਸੀ ਉਹ ਉਹਨਾਂ ਨੇ ਉਸ ਅਮੀਰ ਲੋਕਾਂ ਤੱਕ ਜਿਹੜੀ ਉਹ ਪਹੁੰਚਾਈ ਜਿਨ੍ਹਾਂ ਨੂੰ, ਚਲੋ ਠੀਕ ਆ ਉਹਨਾਂ ਨੇ ਮਿਹਨਤਾਂ ਕੀਤੀਆਂ, ਉਹ ਸਾਰਾ ਕੁਝ ਕੀਤਾ ਪਰ ਲੋੜੋਂ ਵੱਧ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਪਲੜਾ ਭਾਰੀ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ ਉਹ ਕੀਤੀ ਆ।
ਹੁਣ ਇੱਕ ਨਵੀਂ ਚੀਜ਼ ਜਿਹੜੀ ਟਰੰਪ ਹੁਣੇ ਲਿਆ ਰਹੇ ਆ, ਕਹਿੰਦੇ ਆ ਵੀ ਪੈਸੇ ਦਿਓ ਮੈਨੂੰ ਤੇ ਅਰਲੀ ਐਕਸੈਸ ਮਿਲੂਗਾ ਤੁਹਾਨੂੰ ਉਹਨਾਂ ਦੀਆਂ ਟਰੁਥ ਸੋਸ਼ਲ ਪੋਸਟ ਦਾ। ਇਹਦਾ ਮਤਲਬ ਵੀ ਜਿਹੜੇ ਲੋਕ ਆਲਰੇਡੀ ਸਟਾਕਸ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ ਮਨੀ ਬਣਾ ਰਹੇ ਸੀਗੇ ਵੀ ਇਨਸਾਈਡਰ ਨੌਲੇਜ ਦੇ ਨਾਲ, ਉਹ ਪੈਸੇ ਦੇ ਕੇ ਟਰੰਪ ਉਹਨਾਂ ਦੀ ਟਰੁਥ ਸੋਸ਼ਲ ਪੋਸਟ ਦਾ ਉਹਨਾਂ ਨੂੰ ਹੋਰ ਪਤਾ ਲੱਗੂਗਾ ਵੀ ਹੁਣ ਇਸ ਚੀਜ਼ ਦੇ ਉੱਤੇ ਉਹਨਾਂ ਨੇ ਬਿਆਨ ਦੇਣਾ ਹੈ ਜਾਂ ਉਸ ਦੇ ਉੱਤੇ ਕਰਨਾ ਆ, ਤੇ ਆਪਾਂ ਕਹਿੰਦੇ ਵੀ ਹੋਰ ਜ਼ਿਆਦਾ ਮਨੀ ਬਣਾ ਸਕਦੇ ਆ। ਕਮਾਲ ਦੀ ਕਰਪਸ਼ਨ ਜਿਹੜੀ ਇਸ ਟਾਈਮ ਲੈਵਲ ਆ ਉਹ ਟੌਪ ਦੇ ਉੱਤੇ ਵਾਈਟ ਹਾਊਸ ਦੇ ਵਿੱਚ ਪਹੁੰਚਿਆ ਆ। ਇੱਥੋਂ ਤੱਕ ਕਿ ਜਿਹੜੇ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਕੱਟੜ ਸਮਰਥਕ ਸੀਗੇ ਉਹ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਆ। ਤਾਂ ਇਹ ਬਲੇਟੈਂਟ ਕਹਿੰਦੇ ਵੀ ਕਰਪਸ਼ਨ ਆ। ਨਿਕ ਫੁਐਂਟਸ ਵੀ ਉਹਨਾਂ ਚੋਂ ਹੀ ਇੱਕ ਆ, ਟੱਕਰ ਕਾਲਸਨ ਵੀ ਉਹਨਾਂ ਚੋਂ ਹੀ ਇੱਕ ਆ, ਜੋ ਰੋਗਨ ਤੱਕ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਆ। ਪਰ ਗੱਲ ਇਹ ਆ ਵੀ ਹਰਜੋਤ ਸਿੰਘ ਜੀ ਵੀ ਜਿਹੜੇ ਉਹਨਾਂ ਦੇ ਕਹਿ ਲਓ ਵੀ ਸਪੋਰਟਰ ਨੇ, ਉਹ ਕਹਿੰਦੇ ਵੀ ਨਹੀਂ, ਟਰੰਪ ਨੂੰ ਹਰ ਇੱਕ ਚੀਜ਼ ਜਿਹੜੀ ਉਹ ਮਾਫ ਆ, ਉਹਦੇ ਲਈ ਆਪਾਂ ਹਰ ਇੱਕ ਚੀਜ਼ ਨੂੰ ਅਕਮੋਡੇਟ ਜਿਹੜੀ ਉਹ ਕਰ ਸਕਦੇ ਹੈਗੇ ਆ। ਪਰ ਇਹਨਾਂ ਦੇ ਨਜ਼ਦੀਕੀ ਜਿਹੜੇ ਸਰਕਲ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਇਦਾਂ ਦੀਆਂ ਅਨਐਥੀਕਲ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਇਹ ਖੁਦ ਆਪ ਦੱਸਦੇ ਆ ਵੀ ਉਹਨਾਂ ਨੇ ਕ੍ਰਿਪਟੋ ਦੇ ਵਿੱਚੋਂ ਕਿੰਨੀ ਕੁ ਜ਼ਿਆਦਾ ਜਿਹੜੀ ਉਹ ਮਨੀ ਬਣਾਈ ਆ ਤੇ ਸਟਾਕਸ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਉਹ ਉਸ ਦੇ ਜ਼ਰੀਏ ਜਿਹੜਾ ਉਹ ਕਰ ਰਹੇ ਆ। ਸੋ ਚੀਜ਼ਾਂ ਆਪਣੇ ਬਿਲਕੁਲ ਸਾਹਮਣੇ ਹੀ ਜਿਹੜੀਆਂ ਉਹ ਹੈਗੀਆਂ। ਯੂਐਸਏ ਦੇ ਵਿੱਚ ਜਿਹੜੇ ਮਾਰਗੇਜ ਰੇਟਸ ਆ ਉਹ ਕਹਿੰਦੇ ਵੀ ਹਾਈਐਸਟ ਲੈਵਲ ਦੇ ਉੱਤੇ ਇਸ ਸਾਲ ਪਹੁੰਚ ਗਏ ਹੈਗੇ ਆ। ਬੈਂਚਮਾਰਕ 30 ਈਅਰ ਫਿਕਸਡ ਮਾਰਗੇਜ ਰੇਟ ਜੋ ਆ ਉਹ 6.55% ਆ, ਅਪ ਗਿਆ ਹੈਗਾ 6.49% ਤੋਂ, ਜੋ ਕਿ ਪਿਛਲੇ ਵੀਕ ਸੀਗਾ। ਇਹ ਜੋ ਫੈਨੀ ਮੈਕ ਉਹਨਾਂ ਨੇ ਦੱਸਿਆ ਹੈਗਾ ਆ ਉਹ ਏਜੰਸੀ ਵੱਲੋਂ। 1 ਸਾਲ ਪਹਿਲਾਂ ਐਵਰੇਜ ਰੇਟ 6.75% ਸੀਗਾ। ਹਾਇਰ ਮਾਰਗੇਜ ਰੇਟਸ ਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਮਾਰਗੇਜ ਦੀ ਪੇਮੈਂਟ ਆ ਉਹ ਜ਼ਿਆਦਾ ਹੋਊਗੀ ਜਦੋਂ ਤੁਸੀਂ ਘਰ ਖਰੀਦਣਾ ਹੈਗਾ। ਸੋ ਉਹਦੇ ਨਾਲ ਉਹਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। 10 ਈਅਰ ਟ੍ਰੈਜਰੀ ਯੀਲਡ ਜੋ ਆ 4.5% ਮਿਡ ਦੇ ਉੱਤੇ ਸੀਗੀ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਚੇਂਜ ਕਰਨ ਦਾ ਫੈਡਰਲ ਰਿਜ਼ਰਵ ਬੋਰਡ ਦੇ ਹੈਡ ਨੂੰ ਇਹੀ ਸੀਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਾਵੇ। ਪਰ ਇੰਟਰਸਟ ਰੇਟ ਉੱਪਰ ਜਾ ਰਿਹਾ ਕਿਉਂਕਿ ਇਨਫਲੇਸ਼ਨ ਹਜੇ ਵੀ ਕਾਫੀ ਹਾਈ ਹੈਗੀ ਆ। ਯੂਐਸਏ ਦੇ ਵਿੱਚ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ 5.4% ਜੂਨ ਮਹੀਨੇ ਦੇ ਵਿੱਚ ਘਟ ਗਈਆਂ ਹੈਗੀਆਂ, ਫੈਲ ਹੋਈ ਹੈ, ਡਾਊਨ ਹੋਈ ਆ। ਸੋ ਇਹ 0.3% ਡਾਊਨ ਆ ਪਿਛਲੇ ਸਾਲ ਨਾਲੋਂ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਨੇ ਇਹ ਦੱਸਿਆ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੇਨ ਦੇ ਵਿੱਚ ਜਿਹੜਾ ਆਈਸ ਦੇ ਹੱਥੋਂ ਬੰਦਾ ਮਾਰਿਆ ਗਿਆ ਸੀ, ਉਸ ਆਈਸ ਏਜੰਟ ਦੀ ਵੱਖ-ਵੱਖ ਨਿਊਜ਼ ਏਜੰਸੀਜ਼ ਨੇ ਸ਼ਨਾਖਤ ਕੀਤੀ ਹੈਗੀ ਆ। ਕੋਲੰਬੀਅਨ ਮੂਲ ਦਾ ਜਿਹੜਾ ਬੰਦਾ ਆ ਜੋ ਆਈਸ ਏਜੰਟ ਦੇ ਦੁਆਰਾ ਮਾਰਿਆ ਗਿਆ ਸੀ, ਉਹ ਕਹਿੰਦੇ ਵੀ ਇੱਕ ਆਰਮੀ ਵੈਟਰਨ ਸੀਗਾ ਜਿਹੜਾ ਆਈਸ ਦਾ ਏਜੰਟ ਜਿਸ ਨੇ ਇਹ ਗੋਲੀਆਂ ਚਲਾਈਆਂ। ਡੇਵਿਡ ਬਰੂਲੈਟ ਉਸ ਦਾ ਜਿਹੜਾ ਉਹ ਨਾਮ ਆ। ਹੁਣ ਇੱਥੇ ਜਿਹੜੇ 40-45 ਦਿਨਾਂ ਦੇ ਵਿੱਚ ਲੋਕਾਂ ਨੂੰ ਆਈਸ ਦੇ ਏਜੰਟ ਬਣਾਇਆ ਜਾ ਰਿਹਾ, ਉਹਦਾ ਵੀ ਜਿਹੜਾ ਕਹਿੰਦੇ ਵੀ ਐਕਸਪੋਜ਼ ਹੋ ਗਿਆ ਆ। ਉਸ ਦੀ ਵਾਈਫ ਨੇ, ਸਾਬਕਾ ਵਾਈਫ ਨੇ, ਐਕਸ ਵਾਈਫ ਨੇ ਇਸ ਦੇ ਉਲਟ ਜਿਹੜਾ ਉਹ ਲਿਆ ਸੀਗਾ ਵੀ ਤੂੰ ਲਾਗੇ ਨਹੀਂ ਜਿਹੜੇ ਮੇਰੇ ਆ ਸਕਦਾ, ਉਹ ਸੀਗਾ ਉਹਦੇ ਕੋਲ ਕੋਰਟ ਆਰਡਰ। ਉਸ ਤੋਂ ਇਲਾਵਾ ਕਹਿੰਦੇ ਵੀ ਉਹ ਸੀਰੀਅਸ ਮੈਂਟਲ ਹੈਲਥ ਇਸ਼ੂਜ਼ ਤੋਂ ਪੀੜਤ ਸੀਗਾ ਤੇ ਕਹਿੰਦੇ ਵੀ ਉਸ ਨੂੰ ਤਾਂ ਵੀ ਬੈਜ ਮਿਲ ਗਿਆ ਤੇ ਪੈਟਰੋਲਿੰਗ ਕਰਨ ਦੇ ਲਈ ਅਮਰੀਕਨ ਸਟਰੀਟਸ ਦੀ ਜਿਹੜੀ ਉਹ ਮਿਲ ਗਈ। ਉਹਦੀ ਵਾਈਫ ਤੇ ਉਹਦੇ ਜਿਹੜੇ ਰਿਲੇਟਿਵਸ ਆ ਉਹ ਹੁਣ ਆਪ ਮੋਹਰੇ ਆ ਕੇ ਜਿਹੜੇ ਉਹ ਦੱਸ ਰਹੇ ਆ। ਕਹਿੰਦੇ ਵੀ ਇਹਦਾ ਬਹੁਤ ਹੀ ਵਾਇਲੈਂਟ ਬਿਹੇਵੀਅਰ ਰਿਹਾ ਆ। ਉਹਦੇ ਆਪਣੇ ਜਿਹੜੇ ਰਿਲੇਟਿਵ ਆ ਉਹ ਦੱਸਦੇ ਆ ਉਹਦੇ ਤੇ ਔਰਤਾਂ ਨੂੰ ਅਟੈਕ ਕਰਨ ਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਬਾਕੀਆਂ ਨੂੰ ਤਾਂ ਕਹਿ ਰਹੇ ਆ ਵੀ ਤੁਸੀਂ ਵੈਟਿੰਗ ਜਿਹੜੀ ਉਹ ਨਹੀਂ ਕਰਦੇ ਅਮਰੀਕਾ 'ਚ ਕਿਸੇ ਨੂੰ ਦਾਖਲ ਹੋਣ ਦੇ ਲਈ, ਤੇ ਤੁਸੀਂ ਭਾਈ ਜਿਨ੍ਹਾਂ ਨੂੰ ਬੰਦੂਕ ਫੜਾ ਰਹੇ ਆ ਉਹਦੀ ਵੈਟਿੰਗ ਕਿੱਦਾਂ ਕਰ ਰਹੇ ਆ? ਉਹ ਹਾਇਰਿੰਗ ਸਪਰੀ ਦੇ ਉੱਤੇ ਜਦੋਂ ਤੁਸੀਂ ਜਾ ਰਹੇ ਆ, ਟਰੰਪ ਹੁਣਾਂ ਦੀ ਆਪਣੀ ਜਿਹੜੀ ਇਹ ਨਿੱਜੀ ਫੌਜ ਦੇ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਕ੍ਰਿਟਿਕਸ ਨੂੰ ਕਹਿੰਦੇ ਆ, ਆਈਸ ਦੀ ਜਿਹੜੀ ਕ੍ਰੈਕਡਾਊਨ ਦੇ ਵਿੱਚ ਇਹਨਾਂ ਨੇ ਜਿਹੜੇ ਉਹ ਲਾਏ ਆ, ਸੋ ਫਾਰ 10 ਕੁ ਜਾਣਿਆਂ ਦੀਆਂ ਹਰਜੋਤ ਸਿੰਘ ਜੀ ਮੌਤਾਂ ਹੋ ਚੁੱਕੀਆਂ ਆ ਆਈਸ ਏਜੰਟਸ ਦੇ ਜਿਹੜੇ ਉਹ ਹੱਥੋਂ। ਤੇ ਹੁਣ ਇਹ ਪਤਾ ਲੱਗ ਰਿਹਾ ਵੀ ਜਿਹੜਾ ਬੰਦਾ ਇਹਨਾਂ ਨੇ ਭਰਤੀ ਕੀਤਾ ਉਹ ਮੈਂਟਲੀ ਵੀ ਠੀਕ ਨਹੀਂ ਸੀਗਾ, ਉਹਦਾ ਵਾਇਲੈਂਟ ਬਿਹੇਵੀਅਰ ਸੀਗਾ, ਉਸ ਦੇ ਉਲਟ ਰਿਸਟ੍ਰੇਨਿੰਗ ਆਰਡਰ ਸੀਗੇ। ਕੀ ਤੁਸੀਂ ਉਦਾਂ ਦੇ ਬੰਦੇ ਹਾਇਰ ਕਰਦੇ ਆ ਆਪਣੇ ਜਿਹੜੇ ਉਹ ਜੌਬ ਦੇ ਲਈ?
ਆਬਵੀਅਸਲੀ ਨੋ ਹੁੰਦਾ ਹੈ ਸਾਰਿਆਂ ਦਾ ਮੋਸਟਲੀ ਜਿਹੜਾ ਆਨਸਰ, ਪਰ ਅਮਰੀਕਾ ਦੀ ਜਿਹੜੀ ਇੱਕ ਉਹ ਸੰਸਥਾ ਜਿਹਦਾ ਕੰਮ ਆ ਅਮਰੀਕਾ ਦੀ ਪਬਲਿਕ ਸੇਫਟੀ ਦੇ ਲਈ, ਤਾਂ ਉਹਨਾਂ ਨੇ ਅਜਿਹਾ ਬੰਦਾ ਜਿਹੜਾ ਆ ਉਹ ਹਾਇਰ ਕੀਤਾ ਤੇ ਇਵੈਂਚੁਅਲੀ ਕੀ ਬਣਿਆ ਵੀ ਇਸ 25 ਸਾਲਾ ਕੋਲੰਬੀਅਨ ਨੈਸ਼ਨਲ ਦੀ ਜੋ ਕਿ ਕੰਮ ਦੇ ਉੱਤੇ ਜਾ ਰਿਹਾ ਸੀਗਾ ਦੇ ਨਾਲ ਆਪਣੇ ਸਾਥੀਆਂ ਦੇ, ਉਸ ਦੀ ਜਿਹੜੀ ਉਹ ਮੌਤ ਹੋ ਗਈ। ਬਾਅਦ ਦੇ ਵਿੱਚ ਇਹਨਾਂ ਨੇ ਕਹਾਣੀ ਨੂੰ ਸਪਿਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਵੀ ਅਖੇ ਜੀ ਗੱਡੀ ਲੈ ਕੇ ਭੱਜਣ ਲੱਗਾ ਸੀ, ਵਿੱਚ ਹੀ ਕਹਿੰਦੇ ਜੁੱਤੇ ਚਾੜਨ ਲੱਗਾ ਸੀ, ਫਿਰ ਕਹਿੰਦੇ ਵਿੱਚ ਚਿੱਟਾ ਪਾਊਡਰ ਵੀ ਮਿਲਿਆ। ਉਹ ਸਾਰੀਆਂ ਗੱਲਾਂ ਜਿਹੜੀਆਂ ਚਸ਼ਮਦੀਦ ਗਵਾਹਾਂ ਨੇ ਜਿਹੜੀਆਂ ਇਹਨਾਂ ਦੀਆਂ ਝੁਠਲਾ ਦਿੱਤੀਆਂ। ਤੇ ਜਿਹੜੇ ਚਿੱਟੇ ਪਾਊਡਰ ਦੀ ਗੱਲ ਹੋਈ ਉਹ ਵੀ ਜਿਹੜਾ ਹਰਜੋਤ ਸਿੰਘ ਜੀ ਇਲੈਕਟ੍ਰੋਲਾਈਟ ਨਿਕਲੇ ਵੀ ਜਿਹੜੇ, ਕਿਉਂਕਿ ਕੰਮ ਇਹ ਆ ਕੰਸਟਰਕਸ਼ਨ ਦਾ ਕੰਮ ਕਰਦੇ ਆ ਤੇ ਗਰਮੀ 'ਚ ਕੰਮ ਕਰਨਾ, ਤੇ ਕਹਿੰਦੇ ਵੀ ਇਲੈਕਟ੍ਰੋਲਾਈਟਸ ਪੂਰੀਆਂ ਕਰਨ ਦੇ ਲਈ ਜਿਹੜਾ ਉਹ ਉਸ ਨੂੰ ਵਰਤਦੇ ਸੀਗੇ। ਇਹ ਜਿਹੜੀਆਂ ਇਸ ਟਾਈਮ ਹੁਣ ਤੱਕ ਜਿਹੜੀਆਂ ਨਿਊਜ਼ ਰਿਪੋਰਟਸ ਆ ਉਹ ਸਾਹਮਣੇ ਆ ਰਹੀਆਂ ਆ। ਸੋ ਡੇਵਿਡ ਬਰੋਲੇਟ ਜਿਸ ਦਾ ਕਿ ਪਹਿਲਾ ਪੁਰਾਣਾ ਹਿਸਟਰੀ ਆ ਵਾਇਲੈਂਟ ਬਿਹੇਵੀਅਰ ਦੀ, ਉਸ ਨੂੰ ਬੈਜ ਕਿੱਦਾਂ ਮਿਲਿਆ, ਉਹਨੂੰ ਟ੍ਰੇਨਿੰਗ ਕਿੱਦਾਂ ਮਿਲੀ, ਤੇ ਇਵੈਂਚੁਅਲੀ ਉਹ ਹੈਪੀ ਜਿਹੜਾ ਉਸ ਦਾ ਇਹ ਸਾਰੀਆਂ ਸਿਚੁਏਸ਼ਨਸ ਆ ਉਹਦੇ ਕਰਕੇ ਇਸ ਦੀ ਜਿਹੜੀ ਉਹ ਇੱਕ ਜਾਣੇ ਦੀ 25 ਸਾਲਾਂ ਦੇ ਮੁੰਡੇ ਦੀ ਮੌਤ ਹੋਈ ਆ। 37 ਸਾਲ ਇਸ ਦੀ ਖੁਦ ਦੀ ਜਿਹੜੀ ਉਹ ਉਮਰ ਆ। ਉਹਦੀ ਸਾਬਕਾ ਵਾਈਫ ਐਕਸ ਵਾਈਫ ਐਸ਼ਲੀ ਉਹਨੇ ਜਿਹੜੀਆਂ ਹੁਣ ਆ ਕੇ ਇਸ ਬਾਬਤ ਜਿਹੜੀਆਂ ਕਈ ਚੀਜ਼ਾਂ ਆ ਉਹ ਹੋਰ ਸ਼ੇਅਰ ਜਿਹੜੀਆਂ ਉਹ ਕੀਤੀਆਂ ਹੈਗੀਆਂ। ਡੂਰਨ ਗੁਰੈਰੋ ਸੀਗਾ ਉਹ ਕੋਲੰਬੀਅਨ ਮੂਲ ਦਾ ਬੰਦਾ ਜਿਸ ਦੀ ਇਸ ਡੇਵਿਡ ਨਾਂ ਦੇ ਆਈਸ ਦੇ ਏਜੰਟ ਦੇ ਹੱਥੋਂ ਮੌਤ ਹੋਈ। ਕੈਲੀਫੋਰਨੀਆ ਦੇ ਵਿੱਚ ਜਿਹੜੀ ਗਵਰਨਰ ਦੀ ਰੇਸ ਹੋਣੀ ਹੈ ਨਵੰਬਰ ਮਹੀਨੇ 'ਚ, ਉਹਦੇ ਜਿਹੜੇ ਨਵੇਂ ਹੁਣ ਸਰਵੇ ਆਏ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਬੌਮਸ਼ੈਲ ਸਰਵੇ ਆਏ ਆ। ਤੇ ਹਾਵੀਅਰ ਬਸੇਰਾ ਬਹੁਤ ਅੱਗੇ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਆਪਣੇ ਰਿਪਬਲਿਕਨ ਓਪੋਨੈਂਟ ਸਟੀਵ ਹਿਲਟਨ ਤੋਂ ਜਾ ਰਿਹਾ ਹੈਗਾ। ਸਰਵੇ ਜਿਹੜਾ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਕੀਤੇ ਹੈ, ਇੱਕ ਆਮ ਸਰਵੇ ਨਹੀਂ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਹਾਵੀਅਰ ਬਸੇਰਾ ਹਿਲਟਨ ਤੋਂ 25% ਪੁਆਇੰਟ ਦੇ ਨਾਲ ਜਿੱਤ ਰਿਹਾ ਹੈਗਾ। 61% ਜਿਹੜੇ ਲਾਈਕਲੀ ਵੋਟਰਸ ਆ ਜਿਹੜੇ ਬੈਕ ਕਰਦੇ ਹੈਗੇ ਆ ਸਾਬਕਾ ਹੈਲਥ ਸੈਕਟਰੀ ਨੂੰ, ਕੰਪੇਅਰ ਟੂ 36% ਐਕਸ ਫੌਕਸ ਨਿਊਜ਼ ਦੇ ਜਿਹੜੇ ਹੋਸਟ ਹੈਗੇ ਆ ਰਿਪਬਲਿਕਨ ਕੈਂਡੀਡੇਟ ਨੂੰ। ਇਹ ਡਰਾਮੈਟਿਕ ਸ਼ਿਫਟ ਆ ਜੂਨ 2 ਦੀ ਜਿਹੜੀ ਪ੍ਰਾਇਮਰੀ ਹੋਈ ਸੀਗੀ, ਜਿਹਦੇ ਵਿੱਚ ਹਾਵੀਅਰ ਬਸੇਰਾ ਪਹਿਲੀ ਪੋਜੀਸ਼ਨ ਤੇ ਆਇਆ ਸੀ 28.1% ਦੇ ਨਾਲ, ਤੇ ਹਿਲਟਨ ਜੋ ਆ ਉਹ ਦੂਜੇ ਨੰਬਰ ਤੇ ਆਇਆ ਸੀ 24.7% ਦੇ ਨਾਲ। ਸੋ ਕੈਲੀਫੋਰਨੀਆ ਦੇ ਲਾਅ ਦੇ ਮੁਤਾਬਕ ਜਿਹੜੇ ਦੋ ਟੌਪ ਦੇ ਕੈਂਡੀਡੇਟ ਹੁੰਦੇ ਹੈਗੇ ਆ ਉਹ ਨਵੰਬਰ 3 ਨੂੰ ਜਿਹੜੀ ਜਨਰਲ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਪਾਰਟਿਸਿਪੇਟ ਕਰਦੇ, ਤੇ ਉਹਦੇ ਵਿੱਚ ਜਿਹੜਾ ਵੀ ਸਭ ਤੋਂ ਜ਼ਿਆਦਾ ਵੋਟਾਂ ਲੈ ਜਾਊਗਾ ਉਹ ਜਿਹੜਾ ਫਿਰ ਕੈਂਡੀਡੇਟ ਵਿਨਰ ਡਿਕਲੇਅਰ ਕਰ ਦਿੱਤਾ ਜਾਊਗਾ। PPIC ਦੀ ਪੋਲ ਨੇ ਸੁਜੈਸਟ ਕੀਤਾ ਵੀ ਹਾਵੀਅਰ ਬਸੇਰਾ ਨੇ ਬਹੁਤ ਸਾਰੇ ਜਿਹੜੀ ਡੈਮੋਕ੍ਰੇਟਸ ਦੀ ਸਪੋਰਟ ਆ ਉਹ ਹੁਣ ਲੈ ਲਈ ਹੈਗੀ ਆ। ਤੇ ਇਹਦੇ ਵਿੱਚ ਟੌਮ ਸਟੇਅਰ ਵੀ ਸੀਗਾ ਇੱਕ ਬਿਲੀਅਨਰ, ਪਰ ਉਹ ਆਊਟ ਹੋ ਗਿਆ, ਤੀਜੇ ਨੰਬਰ ਤੇ ਚਲਾ ਗਿਆ। ਤੇ ਪਰ ਹੁਣ ਜੋ ਨਵੇਂ ਸਰਵੇ ਆਏ ਆ ਉਹਦੇ ਮੁਤਾਬਕ ਹਾਵੀਅਰ ਬਸੇਰਾ 25% ਆਪਣੇ ਓਪੋਨੈਂਟ ਸਟੀਵ ਤੋਂ ਅੱਗੇ ਜਾ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਆ, ਸੁਨੀਲ ਕੁਮਾਰ ਸ਼ਰਮਾ ਨਾਂ ਦੇ ਜਿਹੜੇ ਇਨਸਾਨ, ਆਪਾਂ ਜਦੋਂ ਵੀ ਨਵੰਬਰ ਦੇ ਵਿੱਚ ਗੁਰਦੁਆਰਾ ਸਾਹਿਬ ਟਾਇਰੈਬਿਊਨ ਜਿੱਥੇ ਨਗਰ ਕੀਰਤਨ ਹੁੰਦਾ ਸੀ ਉੱਥੇ ਬਲੱਡ ਡੋਨੇਸ਼ਨਸ ਦੇ ਕੈਂਪ ਜਿਹੜੇ ਲੱਗਦੇ ਸੀਗੇ, ਬੱਸਾਂ ਜਿਹੜੀਆਂ ਹੁੰਦੀਆਂ ਸੀ, ਇਹਨਾਂ ਦੇ ਨਾਲ ਕਈ ਸਾਲ ਆਪਾਂ ਗੱਲਬਾਤ ਜਿਹੜੀ ਉਹ ਕੀਤੀ ਆ। ਸੁਨੀਲ ਕੁਮਾਰ ਸ਼ਰਮਾ ਦਾ ਕੱਲ ਜਿਹੜਾ ਉਹ ਦੇਹਾਂਤ ਹੋ ਗਿਆ। ਉਹ ਇੱਕ ਨਾਮਰਾਦ ਬਿਮਾਰੀ ਤੋਂ ਜਿਹੜੇ ਉਹ ਪੀੜਤ ਸੀਗੇ ਤੇ 62 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਸੀਗੀ। ਇਹਨਾਂ ਨੇ ਹਮੇਸ਼ਾ ਹੀ ਜਿਹੜੀ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਦੀ ਜਿਹੜੀ ਕੈਂਪੇਨ ਆ, ਕੱਲੀ ਅਮਰੀਕਾ 'ਚ ਨਹੀਂ, ਕੈਨੇਡਾ ਦੇ BC ਦੇ ਜਿਹੜੇ ਉਹ ਨਿਵਾਸੀ ਸੀਗੇ। ਸੋ ਉੱਥੇ ਉਹਨਾਂ ਨੇ ਇਸ ਦੇ ਵਿੱਚ ਸ਼ੁਰੂਆਤ ਕੀਤੀ। ਸੋ ਇਨਸਾਨੀਅਤ ਦੇ ਲਈ ਜੋ ਸਿੱਖਾਂ ਦਾ ਉੱਥੇ ਘਾਣ ਹੋਇਆ, ਜੋ ਮਾਈਨੋਰਟੀਜ਼ ਦੇ ਨਾਲ ਜੋ ਭਾਰਤ ਦੇ ਵਿੱਚ ਹੋਇਆ, ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇੱਕ ਪੰਥ ਦੇ ਅਣਥੱਕ ਸੇਵਾਦਾਰ ਕਹਿ ਸਕਦੇ ਜਿਹੜੇ ਆਪਣੇ ਸੁਨੀਲ ਕੁਮਾਰ ਸ਼ਰਮਾ, ਉਹ ਅੱਜ ਇਸ ਦੁਨੀਆ ਦੇ ਵਿੱਚ ਜਿਹੜੇ ਉਹ ਨਹੀਂ ਰਹੇ। ਹਮੇਸ਼ਾ ਹੀ ਪੰਥਕ ਇਕੱਠਾਂ 'ਚ, ਸੈਮੀਨਾਰਾਂ 'ਚ, ਖੂਨਦਾਨ ਕੈਂਪਾਂ 'ਚ ਤੇ ਹੋਰ ਮੁਜ਼ਾਹਰਿਆਂ ਦੇ ਵਿੱਚ ਵੀ ਇਹ ਜਿਹੜੇ ਆ ਮੋਹਰੀ ਭੂਮਿਕਾ ਨਿਭਾਉਂਦੇ ਜਿਹੜੇ ਹੋ ਰਹੇ ਆ। ਸੋ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਆ ਉਹ ਕਹਿ ਸਕਦੇ ਹਾਂ ਵੀ ਪੰਥ ਦੇ ਇੱਕ ਅਜਿਹੇ ਸੇਵਾਦਾਰ ਦੇ ਜਾਣ ਦੇ ਨਾਲ ਉਹ ਪੂਰਾ ਨਹੀਂ ਹੋਣਾ ਆ, ਉਹ ਖਾਲੀ ਜਿਹੜਾ ਹੋਇਆ ਆ।
ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਇਹੀ ਨਾਲ ਦੇ ਨਾਲ ਆਪਾਂ ਆਸ ਉਮੀਦ ਵੀ ਰੱਖਦੇ ਹਾਂ ਵੀ ਅਜਿਹੇ ਸੇਵਾਦਾਰਾਂ ਵੱਲ ਦੇਖ ਕੇ ਬਾਕੀ ਵੀ ਜਿਹੜੇ ਪੰਥ ਦੇ ਵਿੱਚ ਨਾਲ ਜੁੜੇ ਹੋਏ ਜੋ ਲੋਕ ਨੇ ਉਹ ਇਦਾਂ ਦੀ ਜਿਹੜੀ ਸੇਵਾ ਦੇ ਵਿੱਚ ਤਨ ਮਨ ਧਨ ਦੇ ਨਾਲ ਜਿਹੜੀ ਉਹ ਸੇਵਾ ਕਰਦੇ ਰਹਿਣ। ਬੜੀਆਂ ਮਿੱਠੀਆਂ ਯਾਦਾਂ ਆ ਹਰਜੋਤ ਸਿੰਘ ਜੀ। ਹਮੇਸ਼ਾ ਜਦੋਂ ਵੀ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਹੈ ਮੈਂ, ਉਹ ਹਮੇਸ਼ਾ ਕਹਿੰਦੇ ਯਾਰ ਮੇਰੇ ਨਾਲ ਗੱਲ ਕਰਨ ਦੀ ਬਜਾਏ ਤੁਸੀਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਓ, ਲੋਕਾਂ ਨੂੰ ਪ੍ਰੇਰਿਤ ਕਰੀਏ ਵੀ ਇਹ ਵੀ ਜਿਹੜੇ ਬਲੱਡ ਡੋਨੇਟ ਕਰਕੇ ਉਹਨਾਂ ਸ਼ਹੀਦਾਂ ਦਾ ਜਿਹੜਾ ਡੁੱਲਿਆ ਖੂਨ ਆ ਉਹਨਾਂ ਦੇ ਲਈ ਆਪਾਂ ਜਿਉਂਦੇ ਜੀ ਜਿਹੜਾ ਉਹ ਕੁਛ ਕਰ ਗਏ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਜਾਣਾ ਜਦੋਂ ਖੂਨਦਾਨ ਕਰਦਾ ਆ ਤਾਂ 3 ਜਾਨਾਂ ਇੱਕ ਖੂਨਦਾਨ ਦੇ ਨਾਲ ਜਿਹੜੀਆਂ ਉਹ ਬਚਦੀਆਂ ਆ। ਸੋ ਉਹਨਾਂ ਦੀ ਇਹੀ ਕੋਸ਼ਿਸ਼ ਜਿਹੜੀ ਉਹ ਹਮੇਸ਼ਾ ਜਿਹੜੀ ਉਹ ਰਹੀ ਆ। ਸੋ ਬੜੇ ਹੀ ਮਿੱਠੇ ਸੁਭਾਅ ਦੇ, ਮਿੱਠ ਬੋਲੜੇ ਸੀਗੇ ਤੇ ਉਹਨਾਂ ਦੀ ਇਸ ਕੀਤੀ ਗਈ ਨਿਭਾਈ ਹੋਈ ਸੇਵਾ ਨੂੰ ਆਪਾਂ ਜਿਹੜਾ ਉਹ ਸਲੂਟ ਕਰਦੇ ਹਾਂ, ਯਾਦ ਕਰਦੇ ਹਾਂ ਤੇ ਅੱਜ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਜੀ। ਸੋ ਬਿਲਕੁਲ ਉਹ ਜਿਹੜਾ ਸਰੀ ਡੈਲਟਾ ਆ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਉੱਥੇ ਰਹਿੰਦੇ ਸੀ ਲਗਭਗ 30 ਸਾਲਾਂ ਤੋਂ ਵੱਧ ਸਮੇਂ ਤੋਂ, ਤੇ ਲੁਧਿਆਣਾ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸੀਗੇ। ਤੇ ਤੁਸੀਂ ਬਹੁਤ ਵਾਰ ਸਾਡੀਆਂ ਇੰਟਰਵਿਊਜ਼ ਰਾਜਕਨਵੀਰ ਸਿੰਘ ਉਹਨਾਂ ਨਾਲ ਜਦੋਂ ਕੈਨੇਡਾ ਵਾਲੇ ਜੂਨ 1984 ਦੀ ਯਾਦ ਦੇ ਵਿੱਚ ਨਗਰ ਕੀਰਤਨ ਹੁੰਦਾ ਹੈਗਾ ਆ, ਉੱਥੇ ਆਪਣੀਆਂ ਉਹ ਬੱਸਾਂ ਲੈ ਕੇ ਆਉਂਦੇ ਸੀ ਨਵੰਬਰ ਦੇ ਵਿੱਚ ਆਉਂਦਾ ਆਪਣੇ ਨਵੰਬਰ ਦੇ ਇੱਥੇ। ਵਿੱਚ ਹਾਂਜੀ। ਨਵੰਬਰ 'ਚ ਜਦੋਂ ਯੂਬਾ ਸਿਟੀ 'ਚ ਨਗਰ ਕੀਰਤਨ ਹੁੰਦਾ ਬਾਕੀ ਤੇ ਉਹ BC ਕੈਨੇਡਾ ਦੇ ਵਿੱਚ ਤਾਂ ਬਹੁਤ ਉਹ ਈਅਰ ਅਰਾਊਂਡ ਜੂਨ ਦੇ ਵਿੱਚ ਵੀ ਨਵੰਬਰ 'ਚ ਵੀ ਉੱਥੇ ਕਰਦੇ ਹੀ ਰਹਿੰਦੇ ਸੀਗੇ। ਜੀ। ਸੋ ਕਹਿੰਦੇ ਵੀ ਕਿਤੇ ਵੀ ਕੋਈ ਪੰਥਕ ਇਕੱਠ ਹੁੰਦਾ ਸੀ ਤੇ ਕੋਈ ਵੀ ਜਿੱਦਾਂ ਹਿਊਮਨ ਰਾਈਟਸ ਦੀ ਗੱਲ ਹੁੰਦੀ ਸੀ, ਸੈਮੀਨਾਰ ਹੁੰਦਾ ਸੀ, ਖੂਨਦਾਨ ਕੈਂਪ ਹੁੰਦਾ ਸੀ, ਸਭ ਤੋਂ ਵੱਧ ਅੱਗੇ ਜਿਹੜੇ ਅੱਗੇ ਵੱਧ ਚੜ੍ਹ ਕੇ ਜਿਹੜੇ ਉਹ ਸੇਵਾ ਕਰਦੇ ਸੀ। ਸੋ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ 30 ਸਾਲ ਤੋਂ ਵੱਧ, 3 ਦਹਾਕੇ ਤੋਂ ਵੱਧ ਦਾ ਆਪਣਾ ਜੀਵਨ ਕਾਲ ਉਹਨਾਂ ਨੇ ਪੰਥ ਦੇ ਲੇਖੇ ਜਿਹੜਾ ਆ ਇਸ ਸੇਵਾ ਦੇ ਵਿੱਚ ਜਿਹੜਾ ਉਹ ਲਾਇਆ। ਪੰਥ ਦਾ ਉਹਨਾਂ ਦੇ ਦਿਲ ਦੇ ਵਿੱਚ ਦਰਦ ਸੀਗਾ ਤੇ ਉਹ ਦਰਦ ਉਹਨਾਂ ਨੇ ਸੇਵਾ ਦੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਇਜ਼ਹਾਰ ਜਿਹੜਾ ਉਹ ਕੀਤਾ। ਸੋ ਅਜਿਹੇ ਲੋਕਾਂ ਤੋਂ ਆਪਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਹੋਣ ਦੀ ਜ਼ਰੂਰਤ ਹੁੰਦੀ ਹੈ ਜੀ। ਅੱਗੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਜੇ ਆਪਾਂ ਵੱਧਦੇ ਜਾਈਏ ਤਾਂ ਅੱਜ ਕੱਲ ਇੱਕ ਜਿਹੜੀ ਚੀਜ਼ ਸਾਹਮਣੇ ਜਿਹੜੀ ਉਹ ਆਈ ਆ, ਬਿਸ਼ਨੋਈ ਦਾ ਜਿਹੜਾ ਭਰਾ ਅਨਮੋਲ ਬਿਸ਼ਨੋਈ ਜਿਹੜਾ ਇੱਕ ਵਾਰੀ ਅਮਰੀਕਾ 'ਚ ਆਈ ਥਿੰਕ ਬੇਕਰਫੀਲਡ ਦੇ ਵਿਆਹ ਦੇ ਵਿੱਚ ਦੇਖਿਆ ਗਿਆ ਸੀਗਾ, ਇੱਕ ਕਰਮਵੀਰ ਦਿਓ ਨਾਂ ਦਾ ਜਿਹੜਾ ਬੰਦਾ ਸੀਗਾ ਉਸ ਦਾ ਨਾਮ ਹੁਣ ਸਾਹਮਣੇ ਜਿਹੜਾ ਇਸ ਦੇ ਵਿੱਚ ਆ ਰਿਹਾ ਆ। ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮੰਤਰੀ ਆ ਉਹਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਇਹ ਦਲੀਲਾਂ ਜਿਹੜੀਆਂ ਉਹ ਪੇਸ਼ ਕੀਤੀਆਂ ਹੁਣ ਵੀ ਬਿਸ਼ਨੋਈ ਗੈਨ ਦਾ ਜਿਹੜਾ ਇਹ ਸੰਬੰਧਿਤ ਬੰਦਾ ਆ, ਇਹ ਜਿਹੜੇ ਸਰਕਣੇ ਕਰਮਵੀਰ ਆ ਉਸ ਨੂੰ ਹਿਰਾਸਤ ਦੇ ਵਿੱਚ ਹੀ ਜਿਹੜਾ ਉਹ ਰੱਖਿਆ ਜਾਵੇ ਤੇ ਜਿਹੜਾ ਇਸ ਨੂੰ ਡਿਪੋਰਟ ਨਾ ਕੀਤਾ ਜਾਵੇ। ਇਹ ਇਸ ਚੀਜ਼ ਨੂੰ ਲੈ ਕੇ ਕਹਿੰਦੇ ਵੀ ਉਸ ਨੂੰ ਉਸ ਦੀ ਬਣਦੀ ਜਿਹੜੀ ਸਜ਼ਾ ਹੈ ਉਹ ਇੱਥੇ ਮਿਲਣੀ ਜਿਹੜੀ ਉਹ ਚਾਹੀਦੀ ਆ। ਇਹ ਪਤਾ ਲੱਗਾ ਆ ਇਹਨਾਂ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਰੇਸ਼ਨ ਹਾਰਡਬਾਲ ਤੋਂ ਬਾਅਦ 'ਚ ਵੀ ਇਹ ਜਿਹੜਾ ਕਰਮਵੀਰ ਨੂੰ ਨਿੱਜੀ ਤੌਰ ਦੇ ਉੱਤੇ ਅਨਮੋਲ ਬਿਸ਼ਨੋਈ ਦੀ ਸੁਰੱਖਿਆ ਦੇ ਲਈ ਤੇ ਉਹਨੂੰ ਸਾਂਭਣ ਦੇ ਲਈ ਜਿਹੜਾ ਲਾਰੈਂਸ ਬਿਸ਼ਨੋਈ ਆ ਉਹਨੇ ਖੁਦ ਆਪ ਜਿਹੜਾ ਉਹ ਆਖਿਆ ਸੀਗਾ। ਸੋ 3 ਜਾਣਿਆਂ ਦੇ ਨਾਮ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਾਹਮਣੇ ਆਏ ਆ, ਲਖਵਿੰਦਰ ਕੁਮਾਰ ਲੱਖਾ, ਕਰਮਵੀਰ ਤੇ ਅਨਮੋਲ ਬਿਸ਼ਨੋਈ। ਅਨਮੋਲ ਬਿਸ਼ਨੋਈ ਤੇ ਲਖਵਿੰਦਰ ਨੂੰ ਤਾਂ ਆਲਰੇਡੀ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ ਤੇ ਇਹਦੇ ਵਿੱਚ ਐਕਸਟੋਰਸ਼ਨ ਦੇ ਜਿਹੜੇ ਮਾਮਲੇ ਦੇ ਜਿਹੜੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ। ਤੇ ਕਰਮਵੀਰ ਇਹ ਉਹੀ ਬੰਦਾ ਆ ਜਿਹੜਾ ਹੁਣ ਮੌਜੂਦਾ ਭਾਜਪਾਈ ਪਹਿਲਾਂ ਕਾਂਗਰਸੀ ਰਵਨੀਤ ਬਿੱਟੂ ਦੀਆਂ ਸਟੇਜਾਂ ਦੇ ਉੱਤੇ ਦੇਖਿਆ ਗਿਆ ਹੈ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਹੁਣ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ, ਇੱਕ ਪਾਸੇ ਤੁਸੀਂ ਦੇਖੋ ਵੀ ਬਿੱਟੂ ਕਿਸ ਤਰੀਕੇ ਦੇ ਨਾਲ ਉੱਥੇ ਰੌਲਾ ਪਾਉਂਦਾ ਰਹਿੰਦਾ ਆ ਤੇ ਆਪ ਉਹ ਸਿੱਧਾ ਉਹਨਾਂ ਲੋਕਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਆ, ਉਹਨਾਂ ਗੈਂਗਸਟਰਾਂ ਦੇ ਨਾਲ। ਸੋ ਇੱਥੇ ਇਸ ਚੀਜ਼ ਤੋਂ ਹੋਰ ਵੀ ਜ਼ਿਆਦਾ ਇਹ ਚੀਜ਼ ਪੁਸ਼ਟੀ ਹੋ ਜਾਂਦੀ ਹੈ ਹਰਜੋਤ ਸਿੰਘ ਜੀ ਵੀ ਭਾਰਤ ਦੀ ਸਰਕਾਰ ਜਿਹੜੀ ਕਿ ਇਸ ਟਾਈਮ ਭਾਜਪਾ ਦੇ ਕੰਟਰੋਲ ਦੇ ਵਿੱਚ ਆ, ਉਹਨਾਂ ਦਾ ਹੀ ਜਿਹੜਾ ਮੰਤਰੀ ਰਵਨੀਤ ਬਿੱਟੂ
ਉਹ ਉਸ ਬੰਦੇ ਦੇ ਨਾਲ ਸਟੇਜਾਂ ਦੇ ਉੱਤੇ ਇਕੱਠਾ ਹੈ ਜਿੱਥੇ ਉਹਨਾਂ ਦੀਆਂ ਤਸਵੀਰਾਂ ਆ, ਜਿਹੜਾ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਸਾਂਭ ਰਿਹਾ ਸੀਗਾ ਇੱਥੇ ਬਾਹਰਲੇ ਮੁਲਕ ਦੇ ਵਿੱਚ। ਹੁਣ ਇਸ ਤੋਂ ਜ਼ਿਆਦਾ ਹੋਰ ਕਨੈਕਸ਼ਨ ਜਿਹੜਾ ਹਰਜੋਤ ਸਿੰਘ ਜੀ ਕੀ ਸਾਹਮਣੇ ਜਿਹੜਾ ਉਹ ਆਵੇ, ਜਿੱਥੋਂ ਇਹ ਕਿਹਾ ਜਾਵੇ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਇਹ ਐਕਸਟੋਰਸ਼ਨ ਅਟੈਂਪਟ, ਇਹ ਅਟੈਂਪਟ ਫॉर ਮਰਡਰ ਫॉर ਹਾਇਰ, ਅਸੈਸੀਨੇਸ਼ਨਸ, ਇਹ ਸਾਰੀਆਂ ਚੀਜ਼ਾਂ ਇਹ ਉਸੇ ਦੇ ਹੀ ਅੰਡਰ ਆ। ਇਹ ਭਾਰਤ ਸਰਕਾਰ ਦੀਆਂ ਹੀ ਕੀਤੀਆਂ ਹੋਈਆਂ ਕਰਤੂਤਾਂ ਦਾ ਇੱਕ ਜਿਹੜਾ ਉਹ ਚੀਜ਼ ਸਾਹਮਣੇ ਹੈਗੀ ਆ। ਸੋ ਜਿਹੜਾ ਕਰਮਵੀਰ ਆ ਉਹ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਦਾਵਾ ਆ ਵੀ ਅਪ੍ਰੈਲ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਹਿਰਾਸਤ ਦੇ ਵਿੱਚ ਆ। 2024 ਚ ਕਹਿੰਦੇ ਵੀ ਵਿਕਟੋਰੀਆ ਨੇੜੇ ਜਿਹੜਾ ਰਹਿੰਦਾ ਪੰਜਾਬੀ ਗਾਇਕ AP ਢਿੱਲੋਂ, ਉਹਦੀ ਗੋਲੀਬਾਰੀ ਤੇ ਜਿਹੜੀ ਆਰਸਨ ਦੀ ਘਟਨਾ ਸੀ ਉਹਦੇ ਹੁਕਮ ਦੇਣ ਵਾਲਿਆਂ ਦੇ ਵਿੱਚ ਇਸ ਦਾ ਜਿਹੜਾ ਉਹ ਨਾਮ ਜਿਹੜਾ ਉਹ ਸੀਗਾ। ਸੋ ਇਹ ਕਨੈਕਸ਼ਨ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਿਲਕੁਲ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਚੁੱਕਾ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਭਾਰਤੀ ਸਰਕਾਰ ਇਹਨਾਂ ਗੈਂਗਸਟਰਸ ਦੇ ਜ਼ਰੀਏ ਜਿਹੜੇ ਸਿੱਖ ਐਕਟਿਵਿਸਟ ਆ ਜਾਂ ਉਹਨਾਂ ਨੂੰ ਤਾਂ ਜਿਹੜਾ ਉਸ ਤਰੀਕੇ ਦੇ ਨਾਲ ਅਸੈਸੀਨੇਸ਼ਨ, ਡਰਾਉਣ ਧਮਕਾਉਣ ਦਾ ਕੰਮ ਕਰ ਰਹੀ ਸੀ, ਉਹਦੇ ਨਾਲ ਜਿਹੜੀ ਮਨੀ ਆ ਉਹ ਉਹਨਾਂ ਨੇ ਕੈਸ਼ ਰਜਿਸਟਰ ਬਣਾ ਕੇ ਰੱਖਿਆ ਸੀ ਅਮਰੀਕਾ ਕੈਨੇਡਾ ਨੂੰ ਵੀ ਐਕਸਟੋਰਸ਼ਨ ਨਾ ਕਰੋ, ਪੈਸੇ ਬਣਾਓ ਤੇ ਘਰ ਨੂੰ ਜਿਹੜਾ ਉਹ ਉਸ ਤਰੀਕੇ ਦੇ ਨਾਲ ਜਾਓ। ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਰੇਸ਼ਨ ਹਾਰਡਬਾਲ ਤੋਂ ਬਾਅਦ ਚ ਲਗਾਤਾਰ ਜਿਹੜੀਆਂ ਐਕਸਪੋਜ਼ ਹੋ ਰਹੀਆਂ ਆ। ਆਪਾਂ ਥੋੜੇ ਦਿਨ ਪਹਿਲਾਂ ਡੈਨ ਸਟੈਂਟਨ ਦੀ ਉਹ ਵੀ ਇੰਟਰਵਿਊ ਦਾ ਅੰਸ਼ ਤੁਹਾਡੇ ਸਾਹਮਣੇ ਆਪਣੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਸੀ, ਜਿਹਦੇ ਵਿੱਚ ਉਸਨੇ ਸਪਸ਼ਟ ਤੌਰ ਦੇ ਉੱਤੇ ਕਹਿ ਰਿਹਾ ਸੀਗਾ ਵੀ ਇਹ ਭਾਰਤ ਸਰਕਾਰ ਦੀਆਂ ਹੀ ਕਰਤੂਤਾਂ ਦੇ ਵਿੱਚੋਂ ਇੱਕ ਕੰਮ ਹੈਗਾ ਆ, ਜਿੱਥੇ ਭਾਰਤ ਦੇ ਕੌਂਸੂਲੇਟ ਤੇ ਉਹਨਾਂ ਦੀਆਂ ਜਿਹੜੀਆਂ ਐਮਬੈਸੀਆਂ ਆ ਉਹ ਇਹਨਾਂ ਸਾਰਿਆਂ ਨੂੰ ਚਲਾਉਣ ਦਾ ਇੱਕ ਸੈਂਟਰ ਪੁਆਇੰਟ ਜਿਹੜਾ ਆ ਉਹ ਬਣ ਚੁੱਕੀਆਂ ਹੈ ਜੀ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਨਿਤੇਸ਼ ਕੌਸ਼ਲ ਜਿਹਦਾ ਨਿਕਨੇਮ ਲਾਲਾ ਕਰਕੇ ਆ, ਉਹਨੂੰ ਵੀ ਬਰਮਾਉਂਟ ਤੋਂ FBI ਨੇ ਚੱਕ ਲਿਆ ਸੀ। ਹੁਣ FBI ਨੇ ਅਜੇ ਇਹ ਪੂਰਾ ਕਨੈਕਸ਼ਨ ਜੋੜਨਾ ਹੈ ਕਿੱਥੇ ਤੱਕ ਇਹ ਜਿਹੜੇ ਗੈਂਗਸਟਰ ਆ ਉਹਨਾਂ ਦੀ ਭਾਰਤ ਸਰਕਾਰ ਦੇ ਨਾਲ ਕਿੱਥੇ ਤੱਕ ਜਿਹੜੇ ਕਨੈਕਸ਼ਨ ਜੁੜਦੇ ਹੈਗੇ ਆ, ਕਿੱਦਾਂ ਇੱਕ ਬੰਦਾ ਜਿਹੜਾ ਆ ਉਹ ਜੇਲ੍ਹ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਰਰ ਫੈਲਾ ਰਿਹਾ ਹੈਗਾ ਤੇ ਕਿੱਡਾ ਵੱਡਾ ਜਿਹੜਾ ਆਪਰੇਸ਼ਨ ਆ ਉਹ ਕਰ ਰਿਹਾ ਹੈਗਾ। ਇਹ ਇਦਾਂ ਨਹੀਂ ਹੋ ਸਕਦਾ ਵੀ ਜਿਹੜੀ ਉੱਥੇ ਦੀ ਸਰਕਾਰ ਆ ਉਹ ਤੋਂ ਬਿਨਾਂ ਜਿਹੜੀ ਉਹਨਾਂ ਦੀ ਬਿਨਾਂ ਮਦਦ ਤੋਂ ਇਹ ਹੋ ਰਿਹਾ ਹੋਵੇ ਜੀ। ਸੋ ਬਿਸ਼ਨੋਈ ਦਾ ਹੀ ਜਿਹੜਾ ਐਸੋਸੀਏਟ ਆ ਕਰਮਵੀਰ ਵੀ ਕਹਿ ਦਿੰਦੇ, ਇਹਦਾ ਨਾਂ ਕਰਨਵੀਰ ਵੀ ਆ ਤੇ ਕਰਮਵੀਰ ਦਿਓ ਵੀ ਆ। ਜਿਹੜਾ ਦਿਓ ਫੜਿਆ ਗਿਆ ਆ ਇਹ ਨਹੀਂ ਹੁਣ ਪਤਾ ਵੀ ਇਹ ਉਸਦੇ ਰਿਸ਼ਤੇਦਾਰੀ ਚੋਂ ਆ, ਜਾਣਕਾਰ ਆ ਜਾਂ ਕਿੱਦਾਂ ਆ। ਇਹ ਚੀਜ਼ ਜਿਹੜੀ ਉਹ ਇਸ ਟਾਈਮ ਜਿਹੜੀ ਉਹ ਸਾਹਮਣੇ ਹੈਗੀ ਆ। ਸੋ ਕਈ ਜਿਹੜੀਆਂ ਰਿਪੋਰਟਾਂ ਉਸ ਟਾਈਮ ਦੇ ਉੱਤੇ ਆਈਆਂ ਸੀ, ਮੈਨੂੰ ਯਾਦ ਆ ਉਹ ਜਿਹੜਾ ਵਿਆਹ ਦੀ ਵੀਡੀਓ ਜਿੱਚ ਕਰਨ ਔਜਲਾ ਗਾਣਾ ਗਾ ਰਿਹਾ ਲਾਗੇ, ਜਿਹੜਾ ਬਿਸ਼ਨੋਈ ਅਨਮੋਲ ਬਿਸ਼ਨੋਈ ਜਿਹੜਾ ਆ ਉਹ ਦੇਖਿਆ ਗਿਆ ਆ। ਬਿਸ਼ਨੋਈ ਦੇ ਗੈਂਗ ਨੂੰ ਕੈਨੇਡਾ ਨੇ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਐਲਾਨਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਹੈਗੀ ਆ। ਕਈ ਜਿਹੜੀਆਂ ਨਿਊਜ਼ ਰਿਪੋਰਟ ਦੇ ਵਿੱਚ ਇਹੀ ਜਿਹੜਾ ਉਹ ਚੀਜ਼ ਪਤਾ ਜਿਹੜਾ ਉਹ ਲੱਗ ਰਿਹਾ ਆ। ਇਹ ਲਾਰੈਂਸ ਬਿਸ਼ਨੋਈ, ਹੁਣ ਮੈਨੂੰ ਨਾਮ ਚੇਤਾ ਭੁੱਲ ਗਿਆ, ਕਿਸੇ ਹੋਰ ਵੱਖਰੇ ਨਾਮ ਦੇ ਉੱਤੇ ਪਾਸਪੋਰਟ ਦੇ ਉੱਤੇ ਇੰਡੀਆ ਦਾ ਪਾਸਪੋਰਟ ਬਣਾ ਕੇ ਇੱਥੇ ਜਿਹੜਾ ਉਹ ਆਇਆ ਸੀ। ਬਾਅਦ ਚ ਇੱਥੇ ਅਮਰੀਕਾ ਨੇ ਆਈਸ ਵਾਲਿਆਂ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਤੇ ਹੁਣ ਇਵੈਂਚੁਅਲੀ ਉਸ ਨੂੰ ਡਿਪੋਰਟ ਉੱਥੇ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਉਹ ਹੈਗੀ, ਉਹਦੇ ਨਾਲ ਜਿਹੜਾ ਲਖਵਿੰਦਰ ਲੱਖਾ ਸੀ ਉਸ ਨੂੰ ਵੀ ਡਿਪੋਰਟ ਜਿਹੜਾ ਆ ਉਹ ਆਲਰੇਡੀ ਕਰ ਦਿੱਤਾ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਇੱਕ 2019 ਦਾ ਕਹਿੰਦੇ ਵੀ ਮਰਡਰ ਕੇਸ ਸੀਗਾ ਇਸ ਕਰਮਵੀਰ ਨਾਂ ਦੇ ਮੁੰਡੇ ਦੇ ਉਲਟ, ਤੇ ਇਹ ਹੁਣ ਮੰਨਿਆ ਜਾ ਰਿਹਾ ਵੀ ਜਿਹੜਾ ਬਿੱਟੂ ਦੀ ਮਦਦ ਦੇ ਨਾਲ ਉਹ ਜਿਹੜੇ ਕੇਸ ਦੇ ਵਿੱਚੋਂ ਇਹ ਬਚਿਆ ਹੈਗਾ ਆ। ਸੋ ਉਸ ਟਾਈਮ ਦੇ ਉੱਤੇ ਬੰਟੀ ਬਾਜਵਾ ਇੱਕ ਸਰਪੰਚ ਸੀਗਾ ਪਿੰਡ ਦਾ, ਸਾਬਕਾ ਸਰਪੰਚ ਸੀ। 2012 ਦਾ ਜਿਹੜਾ ਮਾਮਲਾ ਆ ਉਸ ਦੇ ਵਿੱਚ ਜਿਹੜਾ ਇਸ ਦਾ ਨਾਮ ਜਿਹੜਾ ਉਹ ਆਉਂਦਾ ਸੀਗਾ। ਸੋ ਕਹਿੰਦੇ ਵੀ ਬਿਸ਼ਨੋਈ ਨੇ ਪਰਸਨਲੀ ਕਰਮਵੀਰ ਨੂੰ ਕਿਹਾ ਸੀਗਾ ਵੀ ਤੇਰੀ ਜ਼ਿੰਮੇਵਾਰੀ ਆ ਮੇਰੇ ਭਰਾ ਅਨਮੋਲ ਦੀ ਜਿਹੜੀ ਆ ਉਹ ਤੂੰ ਉਸ ਦਾ ਧਿਆਨ ਜਿਹੜਾ ਉਹ ਰੱਖਣਾ ਹੈਗਾ ਆ। ਤੇ ਬਾਅਦ ਦੇ ਵਿੱਚ ਕੈਲੀਫੋਰਨੀਆ ਤੋਂ ਕੈਨੇਡਾ ਦੇ ਵਿੱਚ ਜਿਹੜਾ ਕਹਿੰਦੇ ਵੀ ਕਰਮਵੀਰ ਭੱਜ ਗਿਆ ਸੀ, ਜਿੱਥੇ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੈਗਾ ਆ। ਸੋ ਉਸ ਦੀ ਬਿੱਟੂ ਦੇ ਨਾਲ ਨੇੜਤਾ, ਬਿੱਟੂ ਦੀਆਂ ਸਟੇਜਾਂ ਦੇ ਉੱਤੇ ਜਿਹੜਾ ਉਹ ਪਹਿਲਾਂ ਜਿਹੜਾ ਉਹ ਜਾਣਾ ਤੇ ਬਿਸ਼ਨੋਈ ਦੇ ਨਾਲ ਉਹਦਾ ਸਿੱਧਾ ਜਿਹੜਾ ਸੰਬੰਧ ਆ, ਇਹ ਸਾਰੀਆਂ ਚੀਜ਼ਾਂ ਨੂੰ ਇਹ ਤਾਰਾਂ ਜਿਹੜੀਆਂ ਉਹ ਆਪਸ ਦੇ ਵਿੱਚ ਜੁੜੀਆਂ ਆ ਤੇ ਕਨਫਰਮ ਕਰਦੀਆਂ ਆ ਵੀ ਭਾਰਤ ਸਰਕਾਰ ਦੇ ਦੁਆਰਾ ਹੀ ਇਹਨਾਂ ਗੈਂਗਸਟਰਾਂ ਦੀ ਮਦਦ ਦੇ ਨਾਲ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ
ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਆ, ਜਿਨ੍ਹਾਂ 'ਚ ਅਸੈਸੀਨੇਸ਼ਨ, ਮਰਡਰ ਫਾਰ ਹਾਇਰ, ਸ਼ੂਟਿੰਗਸ, ਐਕਸਟੋਰਸ਼ਨਸ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਹੈਗੇ। ਗੋਲਡੀ ਬਰਾੜ ਦਾ ਜਿਹੜਾ ਪਾਸਪੋਰਟ ਦੇ ਉੱਤੇ ਨਾਮ ਆ ਸਤਿੰਦਰਜੀਤ ਸਿੰਘ ਆ, ਜਿਹਦੇ ਉੱਤੇ FBI ਨੇ ਹੁਣ $50,000 ਦਾ ਇਨਾਮ ਰੱਖਿਆ ਹੋਇਆ ਹੈਗਾ ਤੇ ਉਹਦੇ ਪੋਸਟਰ ਜਿਹੜੇ ਆ ਆਲਰੇਡੀ ਜਾਰੀ ਕੀਤੇ ਹੋਏ ਹੈਗੇ ਆ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਰਮਵੀਰ ਦਾ ਦੱਸਿਆ, ਇਹਦੀਆਂ ਬਹੁਤ ਸਾਰੀਆਂ ਫੋਟੋਆਂ ਹੁਣ ਰਮਨੀਤ ਬਿੱਟੂ ਜਿਹੜਾ ਬਿਆਨ ਸਿੰਘ ਦਾ ਪੋਤਾ ਹੈਗਾ ਆ ਉਹਦੇ ਨਾਲ ਆ ਗਈਆਂ। ਬਹੁਤ ਸਾਰੀਆਂ ਫੋਟੋਆਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੀ ਘੁੰਮ ਰਹੀਆਂ ਤੇ ਰਮਨੀਤ ਬਿੱਟੂ BJP ਪਾਰਟੀ ਦਾ ਬੰਦਾ ਆ। ਸੋ ਹਜੇ ਹੋਰ ਹੁਣ ਪਤਾ ਨਹੀਂ ਕਿਹੜਾ ਕਨੈਕਸ਼ਨ ਇਹਨਾਂ ਨੇ ਲੱਭਣਾ ਆ। ਨਹੀਂ, ਹੋ ਸਕਦਾ ਵੀ ਉਸ ਟਾਈਮ ਦੇ, ਇਹ ਤਾਂ ਹੁਣ ਬਣਿਆ ਆ ਭਾਜਪਾ ਦਾ, ਉਦੋਂ ਇਹ ਕਾਂਗਰਸ ਦੇ ਨਾਲ ਵੀ ਸੀਗਾ। ਸੋ ਇਹ ਕਾਂਗਰਸ ਵਾਲੇ ਵੀ ਸੇਮ ਹੀ ਆ, ਇਹਦੇ ਵਿੱਚ ਕੋਈ ਉਹ ਹੈ ਨਹੀਂ ਆ ਵੀ ਦੁੱਧ ਧੋਤੇ ਹੋਣਗੇ। ਉੱਥੋਂ ਦੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਆ ਉਹ ਇੱਕੋ ਜਿਹੀਆਂ ਚੱਲ ਰਹੀਆਂ ਆ। ਅਨਮੋਲ ਬਿਸ਼ਨੋਈ ਜਿਹੜਾ ਭਾਨੂ ਪ੍ਰਤਾਪ ਦੇ ਨਾਮ ਦੇ ਹੇਠਾਂ ਨਕਲੀ ਪਾਸਪੋਰਟ ਬਣਾ ਕੇ ਅਮਰੀਕਾ 'ਚ ਜਿਹੜਾ ਉਹ ਦਾਖਲ ਹੋਇਆ ਸੀਗਾ। ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ, ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਮਲ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।